ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਬੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੁਛ ਕੁ ਅਪਡੇਟਸ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਆ ਦੀਪ ਸਿੱਧੂ ਬਾਰੇ। ਦੀਪ ਸਿੱਧੂ ਨੂੰ ਜਿਹੜਾ ਸਪੈਸ਼ਲ ਸੈੱਲ ਹੈ ਦਿੱਲੀ ਪੁਲਿਸ ਦਾ, ਉਹਨੇ ਅਰੈਸਟ ਕੀਤਾ। ਇੰਨੀ ਕੁ ਜਿਹੜੀ ਆ ਜੀ ਉਹ ਜਾਣਕਾਰੀ ਆ ਰਹੀ ਹੈ। ਦੀਪ ਸਿੱਧੂ ਜਿਹੜਾ ਕਿ 26 ਜਨਵਰੀ ਦੇ ਵਿੱਚ ਜਦੋਂ ਲਾਲ ਕਿਲ੍ਹੇ ਦੇ ਉੱਤੇ ਜਿਹੜਾ ਜੀ ਉਹ ਝੰਡਾ ਲਹਿਰਾਇਆ ਗਿਆ, ਉਹਨੇ ਉੱਥੇ ਵੀਡੀਓਜ਼ ਵਗੈਰਾ ਜਿਹੜੀਆਂ ਉਹ ਬਣਾਈਆਂ ਸੀਗੀਆਂ ਔਰ ਉਹਦਾ ਚਰਚਾ ਉਦੋਂ ਤੋਂ ਹੀ ਜ਼ਿਆਦਾ ਜਿਹੜਾ ਵੀ ਹੋ ਰਿਹਾ। ਪਿਛਲੇ ਕੁਛ ਦਿਨਾਂ ਤੋਂ ਉਹ ਲਗਾਤਾਰ ਆਪਣੀਆਂ ਵੀਡੀਓਜ਼ ਜਿਹੜੀਆਂ ਉਹ ਅਪਲੋਡ ਕਰ ਰਿਹਾ ਸੀ, ਜਿਹੜੀਆਂ ਕਿ ਕਿਹਾ ਜਾ ਰਿਹਾ ਕਿ ਕੈਲੀਫੋਰਨੀਆ ਤੋਂ ਉਹਦੀ ਕੋਈ ਦੋਸਤ ਜਿਹੜੀ ਆ ਜੀ ਉਹ ਉੱਥੋਂ ਅਪਲੋਡ ਕਰਦੀ ਸੀ, ਇੱਥੋਂ ਅਪਲੋਡ ਨਹੀਂ ਸੀ ਹੋ ਰਹੀਆਂ ਤਾਂ ਕਿ ਲੋਕੇਸ਼ਨ ਜਿਹੜੀ ਆ ਉਹ ਨਾ ਫੜੀ ਜਾਵੇ। ਦਿੱਲੀ ਪੁਲਿਸ ਜਿਹੜੀ ਆ ਕ੍ਰਾਈਮ ਬ੍ਰਾਂਚ ਜਿਹੜੀ ਹੈਗੀ ਆ ਉਹ ਹੁਣ ਤੋਂ ਕੁਝ ਸਮਾਂ ਬਾਅਦ ਜਿਹੜੀ ਆ ਇਹਦੇ ਸੰਬੰਧੀ ਪ੍ਰੈਸ ਕਾਨਫਰੰਸ ਕਰੂਗੀ, ਜਿਹਦੇ ਵਿੱਚ ਇਹ ਦੱਸਿਆ ਜਾਊਗਾ ਕਿ ਉਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ, ਕਿਵੇਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਕਿਉਂਕਿ ਕੱਲ੍ਹ ਦਾ ਜੋ ਕੁਛ ਆਪਾਂ ਅੱਗੇ ਚੱਲ ਕੇ ਸਾਰਾ ਡਿਟੇਲ ਸਾਂਝਾ ਕਰਦੇ ਹਾਂ। ਪਾਰਲੀਮੈਂਟ ਦੇ ਵਿੱਚ ਹੋਇਆ ਜੋ ਵੀ, ਉਹ ਖਬਰਾਂ ਜਿਹੜੀਆਂ ਨੇ ਉਹਨੂੰ ਛੋਟੀਆਂ ਕਰਨ ਦੇ ਯਤਨ ਵੀ ਜਿਹੜੇ ਜੀ ਉਹ ਹੁੰਦੇ ਰਹਿੰਦੇ ਆ ਕਿ ਇੱਕ ਖਬਰ ਜਿਹੜੀ ਜੀ ਉਹ ਜ਼ਿਆਦਾ ਨੈਗੇਟਿਵ ਫੈਲਣੀ ਸ਼ੁਰੂ ਹੋ ਗਈ ਤੇ ਕੋਈ ਦੂਜੀ ਖਬਰ ਜਿਹੜੀ ਆ ਉਹ ਕੱਢ ਦਿਓ। ਜਿਵੇਂ ਇੱਕ ਲਫ਼ਜ਼ ਵਰਤਿਆ ਗਿਆ ਸੀ ਅੰਦੋਲਨ ਜੀਵੀ, ਤਾਂ ਅੰਦੋਲਨ ਜੀਵੀ ਜਿਹੜਾ ਲਫ਼ਜ਼ ਹੈ ਨਾ ਜੀ ਉਹ ਇੱਕ ਕਿਸਮ ਦੇ ਨਾਲ ਫਾਇਰ ਬੈਕ ਕਰ ਰਿਹਾ ਪਿਛਲੇ ਕੁਝ ਘੰਟਿਆਂ ਦੇ ਦੌਰਾਨ। ਜੀ ਜੀ ਬਿਲਕੁਲ, ਸੋਸ਼ਲ ਮੀਡੀਆ ਦਾ ਤਾਂ ਬਹੁਤ ਜ਼ਿਆਦਾ ਹੋ ਰਿਹਾ ਹੈ। ਅਤੇ ਅੱਗੇ ਉੱਤਰਾਖੰਡ ਦੇ ਵਿੱਚ ਜਿਹੜੀ ਇਹ ਮੰਦਭਾਗੀ ਘਟਨਾ ਆ, ਉੱਥੇ ਹਜੇ ਵੀ ਬਹੁਤ ਸਾਰੇ ਲੋਕ ਆ ਉਹ ਲਾਪਤਾ ਹੈ। ਦੇਖੋ, ਇਹ ਇਸ ਤਰ੍ਹਾਂ ਹੈ ਕਿ ਨੇਚਰ ਜਿਹੜੀ ਆ ਜੀ ਉਹਦੇ ਨਾਲ ਖਿਲਵਾੜ ਹੈ ਇਹ, ਜਿਹੜਾ ਕਿ ਉਹ ਮਹਿੰਗਾ ਪੈਂਦਾ ਹੀ ਆ ਔਰ ਇਹ ਮਨੁੱਖ ਜਿਹੜਾ ਜੀ ਇਹਨੂੰ ਨਹੀਂ ਸਮਝਦਾ। ਉਹ ਜਿਹੜੀ ਜੀ ਉਹ ਪਾਸੇ ਗੱਲ ਹੈ, ਉਹ ਇਹਨੂੰ ਤਰੱਕੀ ਜਿਹੜੀ ਗਿਣਦਾ ਕਿ ਜਿਹੜੇ ਪਹਾੜ ਨੇ ਉਹ ਪੱਧਰ ਕਰ ਲਏ ਜਾਣ। ਪਹਾੜ ਪੱਧਰ ਹੋ ਨਹੀਂ ਸਕਦੇ, ਜੇ ਕਰਨ ਦੀ ਕੋਈ ਕੋਸ਼ਿਸ਼ ਕਰੂਗਾ ਤਾਂ ਫਿਰ ਉਹਨੂੰ ਇਹ ਸਾਰਾ ਕੁਛ ਜਿਹੜਾ ਜੀ ਉਹ ਭੁਗਤਣਾ ਪੈਂਦਾ। ਜਿਹੜੀਆਂ ਆਫੀਸ਼ੀਅਲੀ ਖਬਰਾਂ ਨੇ ਉਹ ਇਹ ਦੱਸਦੀਆਂ ਨੇ ਕਿ ਜਿਹੜੀਆਂ ਹੁਣ ਤੱਕ ਡੈੱਡ ਬੋਡੀਜ਼ ਨੇ ਉਹ 26 ਮਿਲੀਆਂ ਨੇ, 171 ਅਜੇ ਵੀ ਲਾਪਤਾ ਨੇ। ਤਪੋਵਨ ਸੁਰੰਗ ਦੇ ਵਿੱਚ ਜਿਹੜੇ ਫਸੇ 30 ਕਾਮੇ ਨੇ, ਉਹਨਾਂ ਨੂੰ ਕੱਢਣ ਦੇ ਵਾਸਤੇ ਜਿਹੜੀ ਆ ਜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਕਿੰਨੇ ਕੁ ਉਹਨਾਂ ਦੇ ਵਿੱਚੋਂ ਜਿਹੜਾ ਜੀ ਉਹ ਕੱਢੇ ਜਾ ਸਕਣਗੇ ਜਿਉਂਦੇ, ਇਹ ਅਜੇ ਵੱਡਾ ਜਿਹੜਾ ਉਹ ਸਵਾਲ ਬਣਿਆ ਹੋਇਆ। ਤਪੋਵਨ ਪਣ ਬਿਜਲੀ ਪ੍ਰੋਜੈਕਟ ਸਾਈਟ ਦੇ ਉੱਤੇ ਬਣੀ ਸੁਰੰਗ ਦੇ ਵਿੱਚ 30 ਦੇ ਕਰੀਬ ਜਿਹੜੇ ਕਾਮੇ ਆ ਉਹ ਫਸੇ ਹੋਏ ਆ। ITBP, NDRF ਤੇ SDRF ਦੀਆਂ ਟੀਮਾਂ ਜਿਹੜੀਆਂ ਉਹ ਰਾਤ ਪੂਰੀ ਵੀ ਜਿਹੜੀਆਂ ਉਹ ਜੁਟੀਆਂ ਰਹੀਆਂ ਨੇ। ਭਾਰਤੀ ਹਵਾਈ ਸੈਨਾ ਵੀ ਹੜ੍ਹ ਦੇ ਮਾਰ ਹੇਠ ਆਏ ਇਲਾਕਿਆਂ ਦੇ ਵਿੱਚ ਜਿਹੜਾ ਜੀ ਉਹ ਜਿਹੜੇ ਬਚਾਅ ਦੇ ਵਾਸਤੇ ਕੋਸ਼ਿਸ਼ ਜਿਹੜੀ ਉਹ ਕਰ ਰਹੀਆਂ। ਅਲਕਨੰਦਾ ਨਦੀ, ਰਿਸ਼ੀ ਗੰਗਾ ਤੇ ਧੌਲੀ ਗੰਗਾ ਨਦੀਆਂ ਦੇ ਵਿੱਚ ਹੜ੍ਹ ਆਉਣ ਕਰਕੇ ਕਈ ਥਾਈਂ ਘਰ ਜਿਹੜੇ ਆ ਉਹ ਰੁੜ ਗਏ ਹੋਏ ਆ। ਇੱਥੋਂ ਪੰਜਾਬ ਦੇ ਸਮਰਾਲਾ ਨੇੜੇ ਪਿੰਡ ਪੈਂਦਾ, ਉੱਥੋਂ ਦੇ 4 ਮਜ਼ਦੂਰ ਇਸ ਪ੍ਰੋਜੈਕਟ ਦੇ ਉੱਤੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਜੀ ਉਹ ਕੰਮ ਕਰ ਰਹੇ ਸਨ। ਉਹ ਵੀ ਲਾਪਤਾ ਨੇ, ਉਹਨਾਂ ਦਾ ਕੁਝ ਵੀ ਜਿਹੜਾ ਜੀ ਉਹ ਪਤਾ ਨਹੀਂ ਲੱਗ ਰਿਹਾ। UN ਜਿਹੜਾ ਹੈ ਉਹਨੇ ਵੀ ਇਹ ਗੱਲ ਜਿਹੜੀ ਆ ਜੀ ਕਹੀ ਆ। UN ਦੇ ਸਕੱਤਰ ਜਨਰਲ ਜਿਹੜੇ ਨੇ ਅੰਤੋਨੀਓ ਗੁਟਰੇਜ਼, ਉਹਨਾਂ ਨੇ ਕਿਹਾ ਕਿ ਜੇ ਲੋੜ ਪੈਂਦੀ ਆ ਤਾਂ ਇਹਦੇ ਵਿੱਚ UN ਜਿਹੜਾ ਉਹ ਆਪਣਾ ਮਦਦ ਕਰਨ ਦੇ ਵਾਸਤੇ ਜਿਹੜਾ ਉਹ ਤਿਆਰ ਹੈ। ਜਦੋਂ ਕਿ ਮੁੱਖ ਮੰਤਰੀ ਜਿਹੜੇ ਨੇ ਉੱਤਰਾਖੰਡ ਦੇ ਉਹ ਇਹ ਕਹਿੰਦੇ ਆ ਕਿ ਇੱਥੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਮਦਦ ਦੇਣੀ ਤੇ ਜਾਨਾਂ ਬਚਾਉਣੀਆਂ ਉਹਨਾਂ ਦਾ ਜਿਹੜਾ ਉਹ ਪਹਿਲਾ ਫਰਜ਼ ਹੈ। ਕਿੰਨੇ ਲਾਪਤਾ ਹੋਏ ਨੇ ਆਫੀਸ਼ੀਅਲੀ ਤੌਰ ਦੇ ਉੱਤੇ ਜਿਹੜਾ ਜੀ ਇਹ ਗਿਣਤੀ ਘੱਟ ਦੱਸੀ ਜਾ ਰਹੀ ਆ। ਅਨਆਫੀਸ਼ੀਅਲੀ ਤੌਰ ਦੇ ਉੱਤੇ ਗਿਣਤੀ ਜਿਹੜੀ ਆ ਇਹ ਬਹੁਤ ਵੱਡੀ ਆ। ਰਾਹਤ ਕਾਰਜ ਜਿਹੜੇ ਆ ਜੀ ਉਹ ਚੱਲ ਰਹੇ ਆ। ਹਾਲਾਂਕਿ ਕੁਝ ਵੀਡੀਓ ਜਿਹੜੀਆਂ ਫਿਰਦੀਆਂ ਨੇ ਉਹਦੇ ਵਿੱਚ ਕੁਝ ਵੀਡੀਓ ਪੁਰਾਣੀਆਂ ਵੀ ਨੇ, ਲੋਕ ਪੁਰਾਣੀਆਂ ਵੀ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ, ਜਿਹੜੀਆਂ ਵੈਸੇ ਨਵੀਆਂ ਨੇ। ਉਹਦੇ ਵਿੱਚ ਬੜੀਆਂ ਸਾਰੀਆਂ ਡਰਾਉਣੀਆਂ ਵੀਡੀਓਜ਼ ਵੀ ਨੇ, ਲੋਕ ਚੀਕਾਂ ਮਾਰਦੇ ਜਿਹੜਾ ਜੀ ਉਹ ਇਹਨਾਂ ਵੀਡੀਓਜ਼ ਨੂੰ ਬਣਾ ਰਹੇ ਆ। ਔਰ ਇਹ ਜਿਹੜਾ ਉਹ ਪਹਾੜ ਦਾ ਉੱਪਰਲਾ ਹਿੱਸਾ ਜਿਹੜਾ ਜੀ ਚਮੋਲੀ ਡਿਸਟ੍ਰਿਕਟ ਦੇ ਵਿੱਚ ਜਿਹੜਾ ਇਹ ਖੁਰ ਜਾਣ ਦੇ ਨਾਲ ਇਹ ਮਲਬਾ ਪਾਣੀ ਜਿਹੜਾ ਜੀ ਉਹਨੇ ਆ ਕੇ
ਇਹ ਜਿਹੜਾ ਪ੍ਰੋਜੈਕਟ ਸੀਗਾ ਤਪੋਵਨ ਪਣ ਬਿਜਲੀ ਪ੍ਰੋਜੈਕਟ, ਉਸ ਸਾਈਟ ਦੇ ਉੱਤੇ ਆ ਕੇ ਉਹਨੇ ਭਾਰੀ ਤਬਾਹੀ ਜਿਹੜੀ ਉਹ ਮਚਾਈ। ਜੀ ਬਿਲਕੁਲ ਇਕੱਠਾ ਹੋ ਕੇ ਆ ਗਿਆ। ਅੱਗੇ ਕਰਦੇ ਹਾਂ, ਕਿਸਾਨ ਆਗੂਆਂ ਨੇ ਕਿਹਾ ਕਿ ਭੁੱਖ ਦੇ ਨਾਂ 'ਤੇ ਵਪਾਰ ਨਹੀਂ ਕਰਨ ਦਿਆਂਗੇ। ਦੇਖੋ ਕੱਲ ਜੋ ਕੁਛ ਹੋਇਆ ਰਾਜ ਸਭਾ ਦੇ ਵਿੱਚ, ਪ੍ਰਧਾਨ ਮੰਤਰੀ ਹੋਰਾਂ ਨੇ ਖਾਸ ਤੌਰ ਦੇ ਉੱਤੇ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਮਤੇ ਨੂੰ ਸਮੇਟਦਿਆਂ ਜੋ ਕੁਛ ਜਿਹੜਾ ਦੀ ਉਹ ਬੋਲਿਆ, ਉਹਨਾਂ ਨੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਜਿਹੜੀ ਉਹ ਕੀਤੀ। ਨਵੇਂ ਖੇਤੀ ਕਾਨੂੰਨਾਂ ਦੇ ਬਾਰੇ ਉਹਨਾਂ ਨੂੰ ਫੇਰ ਸਲਾਹਿਆ, ਇਹ ਕਿਹਾ ਕਿ ਮੌਕਾ ਦੇ ਦਿਓ ਇਹਨਾਂ ਨੂੰ ਲਾਗੂ ਕਰਨ ਦਾ, ਨਾ ਹੋਇਆ ਤੇ ਬਾਅਦ ਦੇ ਵਿੱਚ ਜਿਹੜਾ ਦੀ ਉਹ ਤਬਦੀਲੀ ਕਰ ਲਾਂਗੇ। ਇਹ ਵੀ ਕਿਹਾ ਕਿ ਅਸੀਂ ਸੁਝਾਅ ਜਿਹੜੇ ਆ ਉਹਨਾਂ ਨੂੰ ਸੁਣਨ ਦੇ ਵਾਸਤੇ ਤਿਆਰ ਹੈ। ਇਹ ਤਾਂ ਕਹਿਤਾ ਕਿ MSP ਸੀ ਹੈ ਤੇ ਰਹੂਗੀ। ਸਵਾਲ ਵੱਡਾ ਇਹ ਆ ਕਿ ਜੇ ਚਲੋ ਸੀ ਤੇ ਹੈ ਵਾਲਾ ਛੱਡ ਦਿਓ, ਅਗਲੀ ਗੱਲ ਜਿਹੜੀ ਤੁਸੀਂ ਕਹਿੰਦੇ ਰਹੂਗੀ, ਤੇ ਫਿਰ ਉਹ ਕਾਨੂੰਨਨ ਗਰੰਟੀ ਕਿਉਂ ਨਹੀਂ ਮਿਲ ਸਕਦੀ MSP ਜਿਹੜੀ ਹੈ। ਉਸ ਮਾਮਲੇ ਦੇ ਉੱਤੇ ਸਰਕਾਰ ਜਿਹੜੀ ਆ ਉਹਦੇ ਤੇ ਕਿਵੇਂ ਵਿਸ਼ਵਾਸ ਕੀਤਾ ਜਾਵੇ, ਇਹ ਕਿਸਾਨ ਜਥੇਬੰਦੀਆਂ ਦੇ ਵੱਡੇ ਜਿਹੜਾ ਜੀ ਉਹ ਸਵਾਲ ਨੇ। ਪੰਜਾਬ ਦਾ ਜ਼ਿਕਰ ਉਹਨਾਂ ਨੇ ਕੀਤਾ, ਸਿੱਖਾਂ ਦਾ ਜ਼ਿਕਰ ਜਿਹੜਾ ਉਹਨਾਂ ਨੇ ਕੀਤਾ ਕਿ 1947 ਦੇ ਵਿੱਚ ਬੜੇ ਦਰਦ ਜਿਹੜੇ ਦੀ ਉਹ ਸਹੇ, 1984 ਦੇ ਵਿੱਚ ਦਰਦ ਸਹੇ, ਮਤਲਬ ਕਿ ਉਹ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨੇ ਜਿਹੜੇ ਸੀਗੇ ਉਹ ਲਾ ਦਿੱਤੇ। ਪੰਜਾਬ ਦਾ ਜ਼ਿਕਰ ਕਰਨਾ, ਸਿੱਖਾਂ ਦਾ ਜ਼ਿਕਰ ਕਰਨਾ, ਇਹ ਉਸੇ ਹੀ ਇੱਕ ਕੜੀ ਦਾ ਹਿੱਸਾ ਜਿਹਦੇ ਵਿੱਚ ਇਹ ਜਿਹੜਾ ਸਮੁੱਚਾ ਅੰਦੋਲਨ ਹੈ ਉਹਨੂੰ ਇੱਕ ਖਿੱਤੇ ਦਾ ਬਣਾਉਣ ਦੇ ਯਤਨ ਜਿਹੜੇ ਕੀਤੇ ਜਾ ਰਹੇ ਨੇ। ਖੇਤੀ ਮੰਤਰੀ ਲਗਾਤਾਰ ਇਹ ਕਹਿੰਦੇ ਆ ਕਿ ਇਹ ਤਾਂ ਪੰਜਾਬ ਦੇ ਕੁਝ ਕਿਸਾਨ ਨੇ ਜਿਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਖੇਤੀ ਕਾਨੂੰਨ ਕੀ ਨੇ, ਬਾਕੀ ਸਾਰੇ ਇਹਨਾਂ ਖੇਤੀ ਕਾਨੂੰਨਾਂ ਨੂੰ ਮੰਨ ਰਹੇ ਆ, ਉਹ ਇਹ ਕਹਿਣ ਦੇ ਯਤਨ ਨੇ। ਉੱਥੇ ਪੰਜਾਬ ਦਾ ਜਿਹੜਾ ਦੀ ਉਹ ਜ਼ਿਕਰ ਹੋਣਾ, ਇਹ ਉਹਦਾ ਹੀ ਅਗਲਾ ਜਿਹੜਾ ਉਹ ਪਾਰਟ ਹੈ। ਇਹ ਜਿਹੜਾ ਦੀ ਕਹਿ ਦੇਣਾ ਕਿ ਜਿਹੜੇ ਲੋਕ ਨੇ ਜਿਹਦੇ ਵਿੱਚ ਉਹਨਾਂ ਦੇ ਵਿੱਚ ਇੱਕ ਨਵੀਂ ਜਮਾਤ ਜਿਹੜੀ ਆ ਉਹ ਆ ਗਈ ਆ, ਉਹ ਅੰਦੋਲਨ ਜੀਵੀ ਨੇ। ਵਿਦਿਆਰਥੀਆਂ ਦਾ ਅੰਦੋਲਨ ਹੋਵੇ, ਕਿਸਾਨਾਂ ਦਾ ਅੰਦੋਲਨ ਹੋਵੇ, ਇਹ ਅੰਦੋਲਨ ਜੀਵੀ ਬਣ ਕੇ ਉੱਥੇ ਜਿਹੜਾ ਦੀ ਉਹ ਪਹੁੰਚ ਜਾਂਦੇ ਆ। ਤੇ ਤੁਸੀਂ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋ ਤੇ ਖਾਸ ਤੌਰ ਦੇ ਉੱਤੇ ਟਵਿੱਟਰ ਦੇ ਉੱਤੇ ਇੱਕ ਜਿਹੜਾ ਦੀ ਇਸ ਵੇਲੇ ਵੱਡੀ ਪੱਧਰ ਦੇ ਉੱਤੇ ਜਿਹੜਾ ਚੱਲ ਰਿਹਾ ਕਿ ਮੈਂ ਵੀ ਅੰਦੋਲਨ ਜੀਵੀ ਹਾਂ। ਲੋਕਾਂ ਨੇ ਆਪਣੇ ਨਾਮ ਦੇ ਨਾਲ ਅੰਦੋਲਨ ਜੀਵੀ ਜਿਹੜਾ ਉਹ ਟਵਿੱਟਰ ਦੇ ਉੱਤੇ ਲਿਖ ਦਿੱਤਾ। ਇਹ ਜਿਹੜਾ ਲਫ਼ਜ਼ ਆ ਇਹ ਕਿਤੇ ਨਾ ਕਿਤੇ ਉਲਟ ਜਿਹੜਾ ਦੀ ਉਹ ਪੈ ਰਿਹਾ। ਇੱਕ ਲਫ਼ਜ਼ ਜਿਹੜਾ ਦੀ ਇਹ ਕਿਹਾ ਗਿਆ ਕਿ ਜਿਹੜੀ ਇੱਕ ਹੋਰ FDI ਜਿਹੜੀ ਦੀ ਆ ਗਈ ਆ, ਫੋਰਨ ਡਿਸਟਰਕਟਿਵ ਆਈਡੀਓਲੋਜੀ, ਇਹਨੂੰ ਜਿਹੜਾ ਦੀ ਫੁੱਲ ਫਾਰਮ ਦੱਸੀ ਗਈ। ਮਤਲਬ ਕਿ ਜਿਹੜੇ ਟਵੀਟ ਹੋਏ ਆ ਬਾਹਰੋਂ ਉਹ ਤਕਲੀਫ ਦੇ ਰਹੇ ਆ, ਔਰ ਉਹਨਾਂ ਦੀ ਜਿਹੜੀ ਤਕਲੀਫ ਹੈ ਉਹਨੂੰ FDI ਦੇ ਰੂਪ ਦੇ ਵਿੱਚ ਜਿਹੜਾ ਦੀ ਉਹ ਇਹ ਕਿਹਾ ਗਿਆ। ਦੇਖਿਆ ਜਾਵੇ ਤਾਂ ਜਿਹੜੀ ਫੋਰਨ ਡਿਸਟਰਕਟਿਵ ਆਈਡੀਓਲੋਜੀ ਜਿਹੜੀ ਦੱਸੀ ਗਈ ਆ ਕਿ ਦੁਨੀਆ ਦੇ ਵਿੱਚ ਰਹਿੰਦੇ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਜੀ ਪਾਬੰਦੀ ਲੱਗੂਗੀ ਕਿ ਉਹ ਆਪਣੇ ਵਿਚਾਰ ਨਹੀਂ ਪ੍ਰਗਟ ਕਰ ਸਕਦੇ, ਉਹ ਬੋਲ ਨਹੀਂ ਸਕਦੇ, ਉਹ ਦੱਸ ਨਹੀਂ ਸਕਦੇ। ਜਿਸ ਤਰੀਕੇ ਦੇ ਨਾਲ ਪੌਪ ਸਟਾਰ ਜਾਂ ਜਿਹੜੇ ਐਨਵਾਇਰਨਮੈਂਟ ਦੇ ਵਾਸਤੇ ਲੜਨ ਵਾਲੀ ਜਿਹੜੀ ਲੜਕੀ ਆ ਉਹਨਾਂ ਦੇ ਮਾਮਲਿਆਂ ਨੂੰ ਹਾਈਲਾਈਟ ਕੀਤਾ ਗਿਆ, ਉਹਨੂੰ ਕੁਝ ਖਾਲਿਸਤਾਨੀ ਧਿਰਾਂ ਦੇ ਨਾਲ ਜੋੜਨ ਦੇ ਯਤਨ ਕੀਤੇ ਗਏ ਵੀ ਪੈਸੇ ਦੇ ਕੇ ਜਿਹੜੇ ਦੀ ਇਹ ਟਵੀਟ ਕਰਵਾਏ ਨੇ, ਉਹ ਵੀ ਗੱਲ ਜਿਹੜੀ ਉਹ ਬਣੀ ਨਹੀਂ। ਆ ਜਿਹੜਾ ਖਾਸ ਤੌਰ ਦੇ ਉੱਤੇ ਅੰਦੋਲਨ ਜੀਵੀ ਜਿਹੜਾ ਲਫ਼ਜ਼ ਹੈ ਇਹਨੇ ਵੀ ਜਿਹੜੀ ਉਹ ਕਿਰਕਰੀ ਕਰਵਾਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਟਕੈਤ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਇਸ ਮਾਮਲੇ ਨੂੰ ਪੇਚੀਦਾ ਬਣਾ ਰਹੀ ਹੈ। ਉਹ ਕਹਿੰਦੇ ਅਸੀਂ ਕਦੋਂ ਕਿਹਾ ਕਿ MSP ਖਤਮ ਹੋ ਗਈ, ਅਸੀਂ ਤਾਂ ਕਹਿੰਦੇ ਆ ਕਿ MSP ਦੀ ਗਰੰਟੀ ਦਿੰਦਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਦੇਸ਼ ਦੇ ਕਿਸਾਨ ਜਿਹੜੇ ਨੇ ਉਹਨਾਂ ਨੂੰ ਇਹ ਤਸੱਲੀ ਹੋਵੇ ਵੀ ਉਹਨਾਂ ਦੀ ਫਸਲ ਜਿਹੜੀ ਆ ਉਹ ਵਿਕੂਗੀ। ਔਰ ਇਸ ਵੇਲੇ ਕਾਨੂੰਨ ਨਾ ਹੋਣ ਕਰਕੇ ਵਪਾਰੀ ਕਿਸਾਨਾਂ ਨੂੰ ਲੁੱਟ ਰਿਹਾ ਤੇ ਉਹ ਹੋਰ ਜਿਹੜਾ ਦੀ ਉਹ ਲੁੱਟਣਗੇ। ਉਹਨਾਂ ਨੇ ਕਿਹਾ ਕਿ ਭੁੱਖ ਦੇ ਨਾਂ ਦੇ ਉੱਤੇ ਵਪਾਰ ਕਰਨ ਵਾਲਿਆਂ ਨੂੰ ਦੇਸ਼ ਦੇ ਵਿੱਚੋਂ ਕੱਢਿਆ ਜਾਊਗਾ ਔਰ ਦੇਸ਼ ਦੇ ਵਿੱਚ ਅਨਾਜ ਦੀ ਕੀਮਤ ਭੁੱਖ ਦੇ ਆਧਾਰ ਦੇ ਉੱਤੇ ਤੈਅ ਨਹੀਂ ਕੀਤੀ ਜਾਊਗੀ। ਉਹਨਾਂ ਇਹ ਕਿਹਾ ਕਿ ਫਸਲਾਂ ਦੇ ਭਾਅ ਕੋਈ ਜਹਾਜ਼ ਦੀਆਂ ਟਿਕਟਾਂ ਨਹੀਂ ਗਿਆ ਵੀ ਇੱਕ ਦਿਨ ਕਿੰਨੇ ਦੀ ਹੋ ਗਈ, ਦੂਜੇ ਦਿਨ ਕਿੰਨੇ ਦੀ ਜਿਹੜਾ ਦੀ ਉਹ ਹੋ ਗਈ। ਉਹ ਕਹਿੰਦੇ ਕਿ ਦਿਨ ਦੇ ਵਿੱਚ ਕਈ ਵਾਰੀ ਤੁਸੀਂ ਜਹਾਜ਼ ਦੀਆਂ ਟਿਕਟਾਂ ਦੇ ਭਾਅ ਬਦਲ ਸਕਦੇ ਹੋ, ਫਸਲਾਂ ਦੇ ਭਾਅ ਨਹੀਂ ਅਸੀਂ ਇਸ ਤਰ੍ਹਾਂ ਜਿਹੜਾ ਉਹ ਬਦਲਣ ਦੇਣੇ। ਔਰ ਸਿੱਖਾਂ ਨੂੰ ਬਦਨਾਮ ਨਾ ਕਰਨ ਦੀ ਕਹੀ ਗਈ ਜਿਹੜੀ ਗੱਲ ਸੀ ਉਹਦੇ ਸੰਬੰਧ ਦੇ ਵਿੱਚ ਰਕੇਸ਼ ਟਕੈਤ ਹੋਰਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਅੰਦੋਲਨ ਨੂੰ ਪੰਜਾਬ ਦਾ ਪ੍ਰੋਟੈਸਟ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਜੱਟਾਂ ਤੇ ਸਿੱਖਾਂ ਦਾ ਪ੍ਰੋਟੈਸਟ ਕਿਹਾ, ਜਦ ਕਿ ਪ੍ਰੋਟੈਸਟ ਕਿਸਾਨਾਂ ਦਾ ਔਰ ਦੇਸ਼ ਭਰ ਦੇ ਕਿਸਾਨ ਜਿਹੜੇ ਉਹ ਇਕੱਠੇ ਨੇ, ਇਹਦੇ ਵਿੱਚੋਂ ਕੋਈ ਵੱਡਾ ਛੋਟਾ ਨਹੀਂਗਾ। ਇਹ ਵੀ ਕਿਹਾ ਕਿ ਜਿਹੜੇ ਅੰਦੋਲਨ ਜੀਵੀ ਜਮਾਤ ਦੇ ਅੰਦੋਲਨ ਦੇ ਵਿੱਚ ਕੁੱਦਣ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਨਵੀਂ ਜਮਾਤ ਕੋਈ ਹੋਰ ਨਹੀਂ ਬਲਕਿ ਕਿਸਾਨ ਨੇ ਤੇ ਲੋਕ ਉਹਨਾਂ ਦੀ ਹਮਾਇਤ ਜਿਹੜੀ ਆ ਉਹ ਕਰ ਰਹੇ ਨੇ।
ਜੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਜਿਹੜੀ ਦੀ ਬਾਰ-ਬਾਰ ਕਹੀ ਕਿ ਪ੍ਰਧਾਨ ਮੰਤਰੀ ਕਹਿੰਦੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਕਹਿੰਦੇ ਅਸੀਂ ਵੀ ਤਿਆਰ ਹਾਂ, ਦੱਸੋ ਕਿੱਥੇ ਆਉਣਾ, ਕਦੋਂ ਆਉਣਾ ਔਰ ਗੱਲਬਾਤ ਕਾਹਦੇ ਉੱਤੇ ਜਿਹੜੀ ਦੀ ਉਹ ਕਰਨੀ। ਜੀ ਤੇ ਅੱਗੇ ਗੱਲ ਕਰਦੇ ਆ, ਜਿਸ ਤਰ੍ਹਾਂ ਆਪਾਂ ਕਿਹਾ ਵੀ ਹੁਣ ਜੋ ਕੁਛ ਮੈਸੇਜ ਜਾਂਦੇ ਆ ਟਵਿੱਟਰ ਤੇ ਲੋਕ ਆ ਸੋਸ਼ਲ ਮੀਡੀਆ ਤੇ ਤਕਲੀਫ ਹੁੰਦੀ ਆ, ਤਾਂ ਹੁਣ ਕੇਂਦਰ ਨੇ 1300 ਹੋਰ ਟਵਿੱਟਰ ਅਕਾਊਂਟ ਬੰਦ ਕਰਨ ਲਈ ਕਿਹਾ। ਇਹ ਪਹਿਲਾਂ ਜਿਹੜੇ ਕੁਝ ਟਵਿੱਟਰ ਅਕਾਊਂਟ ਨੇ ਉਹ ਬੰਦ ਹੋਏ ਨੇ, ਜਿਹੜੇ 250 ਦੇ ਕਰੀਬ ਉਹ ਇੱਥੇ ਕਿਸਾਨ ਅੰਦੋਲਨ ਦੇ ਨਾਲ ਹੀ ਜੁੜੇ ਹੋਏ ਸਨ, ਜਿਹੜੇ ਦੀ ਉਹ ਜਾਂ ਤਾਂ ਡਾਇਰੈਕਟਲੀ ਜੁੜੇ ਸੀਗੇ ਜਾਂ ਇਨਡਾਇਰੈਕਟਲੀ, ਮਤਲਬ ਕਿ ਉਹਨਾਂ ਦੀ ਸਪੋਰਟ ਕਰਦੇ ਜਾਂ ਜਿਹੜੇ ਚਲਾਉਂਦੇ ਸੀ ਉਹਨਾਂ ਦੇ ਇੰਡੀਵਿਜੂਅਲ ਅਕਾਊਂਟਸ ਜਿਹੜੇ ਨੇ ਉਹਦੇ ਉੱਤੇ ਵੀ ਇੰਪੈਕਟ ਇਹਦਾ ਪਿਆ। ਭਾਰਤ ਸਰਕਾਰ ਨੇ ਹੁਣ ਟਵਿੱਟਰ ਨੂੰ ਇੱਕ ਹੋਰ ਨਵਾਂ ਨੋਟਿਸ ਭੇਜ ਕੇ 1178 ਹੋਰ ਅਕਾਊਂਟ ਬੰਦ ਕਰਨ ਦੇ ਵਾਸਤੇ ਜਿਹੜਾ ਦੀ ਉਹ ਕਿਹਾ। ਸਰਕਾਰ ਇਹ ਮੰਨ ਰਹੀ ਹੈ ਕਿ ਇਹ ਖਾਤੇ ਖਾਲਿਸਤਾਨ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਦੇ ਔਰ ਇਹਨਾਂ ਨੂੰ ਪਾਕਿਸਤਾਨ ਦੀ ਵੀ ਹਮਾਇਤ ਜਿਹੜੀ ਦੀ ਉਹ ਹੈ। ਸਰਕਾਰ ਨੇ ਟਵਿੱਟਰ ਨੂੰ 10 ਦਿਨਾਂ ਦੇ ਵਿੱਚ ਇਹ ਦੂਜਾ ਨੋਟਿਸ ਭੇਜਿਆ। ਟਵਿੱਟਰ ਨੂੰ ਨਵਾਂ ਨੋਟਿਸ ਜਿਹੜਾ ਉਹ ਪਿਛਲੇ ਹਫ਼ਤੇ ਵੀਰਵਾਰ ਨੂੰ ਭੇਜਿਆ ਗਿਆ ਸੀਗਾ। ਟਵਿੱਟਰ ਨੇ ਹਾਲੇ ਤੱਕ ਇਹਨਾਂ ਹੁਕਮਾਂ ਦੇ ਉੱਤੇ ਅਮਲ ਨਹੀਂ ਕੀਤਾ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਵੀ IT ਮੰਤਰਾਲੇ ਨੇ ਮਾਈਕਰੋ ਬਲੌਗਿੰਗ ਪਲੇਟਫਾਰਮ ਨੂੰ 257 ਖਾਤੇ ਬੰਦ ਕਰਨ ਲਈ ਕਿਹਾ ਸੀਗਾ। ਕਿਸਾਨ ਅੰਦੋਲਨ ਦੇ ਦੌਰਾਨ ਕੁਝ ਹੈਸ਼ਟੈਗ ਜਿਹੜੇ ਸੀਗੇ ਉਹ ਸਰਕਾਰ ਤੇ ਪ੍ਰਧਾਨ ਮੰਤਰੀ ਹੋਰਾਂ ਦੇ ਖਿਲਾਫ ਚਲਾਏ ਗਏ। ਅਕਾਊਂਟ ਬੰਦ ਕਰਨ ਦੇ ਵਾਸਤੇ ਸਰਕਾਰ ਨੇ IT ਐਕਟ ਦੀ ਧਾਰਾ 69A ਦਾ ਹਵਾਲਾ ਦਿੱਤਾ ਸੀਗਾ ਔਰ ਸਰਕਾਰ ਨੇ ਟਵਿੱਟਰ ਨੂੰ ਹੁਕਮ ਨਾ ਮੰਨਣ ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਜਿਹੜੀ ਉਹ ਦਿੱਤੀ ਸੀ। ਔਰ ਕੇਂਦਰ ਸਰਕਾਰ ਨੇ ਕਿਹਾ ਸੀਗਾ ਕਿ ਹੈਸ਼ਟੈਗ ਦੇ ਨਾਲ ਟਵੀਟ ਨਫ਼ਰਤ ਫੈਲਾਉਣ ਦੀ ਜਿਹੜਾ ਦੀ ਉਹ ਕੀਤੇ ਗਏ ਆ। ਹਾਲਾਂਕਿ ਟਵਿੱਟਰ ਨੇ ਸਮੀਖਿਆ ਕਰਨ ਤੋਂ ਬਾਅਦ ਕੁਝ ਅਕਾਊਂਟ ਮੁੜ ਕੇ ਫੇਰ ਚਲਾ ਦਿੱਤੇ ਸੀ, ਜਿਹੜੇ 250 ਦੇ ਕਰੀਬ ਬੰਦ ਕੀਤੇ ਸੀਗੇ। ਇਹਦੇ ਵਿੱਚ ਕੁਝ ਇੰਡੀਵਿਜੂਅਲ ਜਿਹੜੇ ਅਕਾਊਂਟ ਨੇ ਉਹ ਸ਼ਾਮਲ ਸੀ, ਜਿਨ੍ਹਾਂ ਨੂੰ ਕਿ ਉਹ ਦੁਬਾਰਾ ਤੋਂ ਉਹਨਾਂ ਨੂੰ ਜਿਹੜਾ ਬਲੌਕ ਕੀਤਾ ਸੀ ਉਹ ਖੋਲ ਦਿੱਤੇ ਗਏ ਸੀਗੇ। ਉਧਰ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਹੈ ਉਹਨੇ ਜਿਹੜੇ ਉੱਥੋਂ ਦੇ ਗ੍ਰਹਿ ਮੰਤਰੀ ਨੇ ਅਨਿਲ ਦੇਸ਼ਮੁਖ, ਉਹਨਾਂ ਨੇ ਇਹ ਕਿਹਾ ਕਿ ਕਿਸਾਨ ਅੰਦੋਲਨ ਦੇ ਸੰਦਰਭ ਦੇ ਵਿੱਚ ਕੁਝ ਉੱਘੀਆਂ ਭਾਰਤੀ ਸ਼ਖਸੀਅਤਾਂ ਦੇ ਵੱਲੋਂ ਕੀਤੇ ਗਏ ਜਿਹੜੇ ਟਵੀਟ ਨੇ ਉਹਦੀ ਜਾਂਚ ਦੇ ਹੁਕਮ ਦਿੱਤੇ ਗਏ ਆ। ਲਤਾ ਮੰਗੇਸ਼ਕਰ, ਸਚਿਨ ਤੇਂਦੁਲਕਰ, ਅਕਸ਼ੇ ਕੁਮਾਰ, ਸਾਇਨਾ ਨੇਹਵਾਲ ਤੇ ਉਹਨਾਂ ਨੇ ਜਿਹੜੇ ਕਿਸਾਨ ਸੰਘਰਸ਼ ਦੇ ਬਾਰੇ ਦੇ ਵਿੱਚ ਟਵੀਟ ਜਿਹੜੇ ਦੀ ਉਹ ਕੀਤੇ ਸੀਗੇ। ਔਰ ਜਿਹੜੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਇਸ ਮਾਮਲੇ ਨੂੰ ਬੇਹੱਦ ਜਿਹੜਾ ਉਹ ਗੰਭੀਰ ਦੱਸਿਆ। ਇਹ ਕਿਹਾ ਕਿ ਖੁਫੀਆ ਵਿਭਾਗ ਜਿਹੜਾ ਮਹਾਰਾਸ਼ਟਰ ਦਾ ਉਹ ਤਹਿ ਤੱਕ ਜਿਹੜਾ ਉਹ ਜਾਊਗਾ। ਇਸ ਕਰਕੇ ਉਹਨਾਂ ਨੇ ਇਹਨੂੰ ਗੰਭੀਰ ਦੱਸਿਆ ਹੈ ਕਿ ਇਹਨਾਂ ਦੀ ਭਾਸ਼ਾ ਇੱਕੋ ਜਿਹੀ ਸੀ ਔਰ ਉਹ ਕਹਿੰਦੇ ਆ ਕਿ ਕੀ ਕੇਂਦਰ ਦੀ ਸਰਕਾਰ ਦੇ ਵੱਲੋਂ ਇਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਜਿਹੜਾ ਦੀ ਉਹ ਕਰਵਾਏ ਗਏ ਸੀਗੇ ਇਹ ਟਵੀਟ। ਇਹਦੀ ਜਾਂਚ ਜਿਹੜੀ ਹੈ ਉਹ ਮਹਾਰਾਸ਼ਟਰ ਦੀ ਸਰਕਾਰ ਕਰਵਾਊਗੀ। ਜੀ ਬਿਲਕੁਲ, ਜੇ ਇੱਕ 'ਚ ਗਲਤੀ ਤਾਂ ਦੂਜੇ 'ਚ ਵੀ ਗਲਤੀ ਸੀ, ਕੁਛ ਤਾਂ ਸੀਗਾ। ਤੇ ਅੱਗੇ ਗੱਲ ਕਰਦੇ ਹਾਂ, ਅਸ਼ਵਨੀ ਸ਼ਰਮਾ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਉੱਤੇ ਅਮਰਿੰਦਰ ਸਿੰਘ ਦੀ ਪੁਲਿਸ ਦੀ ਡਾਂਗ। ਦੇਖੋ, ਥਾਂ ਦੇ ਉੱਤੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਹੋ ਰਿਹਾ। ਨਿਗਮ ਚੋਣਾਂ ਜਿਹੜੀਆਂ 14 ਤਰੀਕ ਨੂੰ ਵੋਟਾਂ ਪੈਣੀਆਂ ਨੇ, ਭਾਰਤੀ ਜਨਤਾ ਪਾਰਟੀ ਜਿਹੜੀ ਹੈ ਦੀ ਉਹਨੂੰ ਵੱਖ-ਵੱਖ ਥਾਵਾਂ ਦੇ ਉੱਤੇ ਪਹਿਲੀ ਤਾਂ ਗੱਲ ਜਿਹੜੇ ਉਮੀਦਵਾਰ ਨੇ ਉਹ ਲੱਭਣੇ ਔਖੇ ਹੋਏ ਪਏ ਆ। ਜਿਵੇਂ ਕਿਵੇਂ ਕੁਝ ਥਾਵਾਂ ਦੇ ਉੱਤੇ ਉਹਨਾਂ ਨੇ ਟਿਕਟਾਂ ਦਿੱਤੀਆਂ ਨੇ, ਕੁਝ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਹ ਉਮੀਦਵਾਰ ਨੇ ਜਦੋਂ ਉਹ ਵੋਟਾਂ ਮੰਗਣ ਜਾਂਦੇ ਆ ਤੇ ਜੋ ਠਿੱਠ ਅੱਗੋਂ ਲੋਕ ਜਿਹੜਾ ਉਹ ਕਰ ਰਹੇ ਆ, ਨਾਲ ਵੀਡੀਓ ਬਣਾਉਂਦੇ ਆ, ਨਾਲ ਠਿੱਠ ਜਿਹੜਾ ਦੀ ਉਹ ਕਰਦੇ ਆ ਕਿ ਚੋਣ ਨਿਸ਼ਾਨ ਦੱਸੋ। ਜਦੋਂ ਚੋਣ ਨਿਸ਼ਾਨ ਜਿਹੜਾ ਦੀ ਉਹ ਦੱਸਦੇ ਆ ਤੇ ਉਹ ਅੱਗੋਂ ਜਿਹੜਾ ਦੀ ਉਹ ਕਹਿੰਦੇ ਕਿ ਤੁਸੀਂ ਇਸ ਚੋਣ ਨਿਸ਼ਾਨ ਦੇ ਉੱਤੇ ਚੋਣ ਕਿਉਂ ਲੜ ਰਹੇ ਹੋ। ਹਾਲਤ ਅਕਾਲੀ ਦਲ ਬਾਦਲ ਦੀ ਵੀ ਪਤਲੀ ਬਣੀ ਹੋਈ ਹੈ। ਰਾਏਕੋਟ ਦੇ ਇਲਾਕੇ ਦੇ ਵਿੱਚ ਤਾਂ ਇਹ ਹੋ ਗਿਆ ਕਿ ਜਦੋਂ ਚੋਣ ਨਿਸ਼ਾਨ ਵੰਡ ਦਿੱਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਚੋਣ ਨਿਸ਼ਾਨ ਲੈਣ ਤੋਂ ਨਾ ਕਰਤੀ, ਇਹ ਕਹਿ ਕੇ ਨਹੀਂ ਅਸੀਂ ਆਜ਼ਾਦ ਲੜਾਂਗੇ। ਹੁਣ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਜਿਹੜਾ ਦੀ ਉਹ ਕੱਢ ਦਿੱਤਾ। ਇਹ ਤਰੀਕੇ ਜਿਹੜੇ ਆ ਜਿਤਾ ਕੇ ਮੁੜ ਕੇ ਪਾਰਟੀ ਦੇ ਵਿੱਚ ਲਿਆਉਣ ਵਾਲੇ ਵੀ ਹੋ ਸਕਦੇ ਆ। ਲੋਕ ਜਿਹੜੇ ਆ ਉਹ ਸਿਆਸੀ ਧਿਰਾਂ ਦਾ ਵਿਰੋਧ ਕਰ ਰਹੇ ਆ ਪਰ ਖਾਸ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਉਹ ਸੰਬੋਧਨ ਨਹੀਂ ਕਰਨ ਦਿੱਤਾ ਜਾ ਰਿਹਾ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਹੋਇਆ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਜਿੱਥੇ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਕੀਤਾ ਜਾਊਗਾ। ਮੋਗੇ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਉੱਥੇ ਚੋਣ ਪ੍ਰਚਾਰ ਕਰਨ ਦੇ ਵਾਸਤੇ ਆਏ ਸੀ। ਵਿਜੇ ਸਾਂਪਲਾ ਦੀ ਗੱਡੀ ਨੂੰ ਕਿਸਾਨਾਂ ਨੇ ਘੇਰ ਲਿਆ ਤੇ ਲੰਘਾਉਣ ਦੇ ਵਾਸਤੇ ਪੁਲਿਸ ਨੂੰ ਜਿਹੜਾ ਸੀਗਾ ਉਹ ਜਦੋਜਹਿਦ ਕਰਨੀ ਪਈ, ਝੜਪ ਵੀ ਹੋਈ ਕੁਝ ਜਿਹੜੀ ਜੀ ਉਹ ਕਿਸਾਨਾਂ ਦੇ ਨਾਲ। ਹਾਲਤ ਜਿਹੜੀ ਤਣਾਅ ਵਰਗੀ ਬਣ ਗਈ ਤੇ ਵਿਜੇ ਸਾਂਪਲਾ ਉਹਨਾਂ ਨੂੰ ਫਿਰ ਆਪਣਾ ਪ੍ਰੋਗਰਾਮ ਜਿਹੜਾ ਸੀਗਾ ਉਹ ਅੱਧ ਵਿਚਾਲੇ ਛੱਡ ਕੇ ਜਾਣਾ ਪਿਆ।
ਉਧਰ ਨਵਾਂ ਸ਼ਹਿਰ ਦੇ ਵਿੱਚ ਅਸ਼ਵਨੀ ਕੁਮਾਰ ਸ਼ਰਮਾ ਜਿਹੜੇ ਨੇ ਭਾਜਪਾ ਦੇ ਸੂਬਾ ਪ੍ਰਧਾਨ ਨੇ, ਉਹਨਾਂ ਦੀ ਜਦੋਂ ਇੱਥੇ ਉਹ ਆਏ ਤੇ ਕਿਸਾਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਜੀ, ਔਰ ਕਿਸਾਨ ਇਕੱਠੇ ਹੋ ਕੇ ਉਸ ਜਗ੍ਹਾ ਦੇ ਉੱਤੇ ਚਲੇ ਗਏ ਜਿੱਥੇ ਅਸ਼ਵਨੀ ਸ਼ਰਮਾ ਹੋਰਾਂ ਨੇ ਆਉਣਾ ਸੀਗਾ। ਉੱਥੇ ਉਹਨਾਂ ਨੇ ਵਿਰੋਧ ਕੀਤਾ, ਇਹ ਕਿਹਾ ਕਿ ਅਸ਼ਵਨੀ ਸ਼ਰਮਾ ਨੂੰ ਨਹੀਂ ਜਿਹੜਾ ਉਹ ਬੋਲਣ ਦੇਣਗੇ। ਤਿੱਖੇ ਵਿਰੋਧ ਦੀ ਭਿਣਕ ਜਿਹੜੀ ਪੈ ਗਈ ਅਸ਼ਵਨੀ ਸ਼ਰਮਾ ਉਹਨਾਂ ਨੂੰ, ਉਹਨਾਂ ਨੇ ਨਵੇਂ ਸ਼ਹਿਰ ਦਾ ਦੌਰਾ ਜਿਹੜਾ ਸੀਗਾ ਜੀ ਉਹ ਰੱਦ ਕਰਨਾ ਬਿਹਤਰ ਸਮਝਿਆ। ਪਰ ਜਿਹੜੀ ਪੁਲਿਸ ਜਿਹੜੇ ਬੜੇ ਵੱਡੇ ਵੱਡੇ ਸਾਈਨ ਇੱਥੇ ਲਾਏ ਹੋਏ ਆ ਜੀ, ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਕਿਹੋ ਜਿਹੀ ਆ ਡਾਂਗ ਜਿਹੜੀ ਸੀ ਉਹ ਕਿਸਾਨਾਂ ਦੇ ਦੁਆਲੇ ਕੱਢ ਲਈ ਪੁਲਿਸ ਨੇ। ਔਰ ਉੱਥੇ ਜਿਹੜਾ ਦੀ ਇਹ ਲਾਠੀ ਚਾਰਜ ਕੀਤਾ ਗਿਆ ਨਵਾਂ ਸ਼ਹਿਰ ਦੇ ਵਿੱਚ। ਜਿਹੜੇ ਸੀਨੀਅਰ ਅਫਸਰ ਨੇ ਘੱਟੋ ਘੱਟ ਉਹ ਇਹਨਾਂ ਆਗੂਆਂ ਦੇ ਨਾਲ ਇਹ ਗੱਲ ਤਾਂ ਕਰ ਸਕਦੇ ਆ ਨਾ ਕਿ ਜਦੋਂ ਇਹ ਕਿਤੇ ਜਾਂਦੇ ਆ ਤੇ ਅੱਗੋਂ ਉਹਨਾਂ ਨੂੰ ਇਹ ਕਹਿ ਸਕਦੇ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ, ਤੁਸੀਂ ਨਾ ਕਰੋ। ਇਹ ਭੜਕਾਹਟ ਜਿਹੜੀ ਜੀ ਉਹ ਪੈਦਾ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ? 4 ਜਿਹੜੇ ਕਿਸਾਨ ਨੇ ਉਹ ਜ਼ਖਮੀ ਹੋਏ ਨੇ ਬੁਰੇ ਤਰੀਕੇ ਦੇ ਨਾਲ, ਜਿਨ੍ਹਾਂ ਨੂੰ ਡਾਂਗਾਂ ਜਿਹੜੀਆਂ ਜੀ ਉਹ ਵੱਜੀਆਂ ਨੇ। ਇਹ ਪਤਾ ਨਹੀਂ ਕਿਹੋ ਜੀ ਸਰਕਾਰ ਜਿਹੜੀ ਆ ਜੀ ਉਹ ਕਿਸਾਨਾਂ ਦੇ ਨਾਲ ਹੋਣ ਦੇ ਦਾਅਵੇ ਕਰਦੇ ਬੋਰਡ ਵੀ ਲਾਈ ਜਾਂਦੀ ਆ ਤੇ ਉਹਨਾਂ ਨੂੰ ਕੁੱਟੀ ਵੀ ਜਾਂਦੀ ਹੈ। ਬਿਲਕੁਲ, 2 ਤਰ੍ਹਾਂ ਦੇ ਇਹਨਾਂ ਦੇ 2 ਕਿਲੇ ਮੂੰਹ ਆ। ਤੇ ਅੱਗੇ ਗਾਜੀਪੁਰ ਦੇ ਬਾਰਡਰ ਦੇ ਉੱਤੇ ਜਿਹੜੇ ਲੋਕ ਬੈਠੇ ਹੋਏ ਆ, ਉਹਨਾਂ ਦੇ ਜਿਹੜੇ ਟੈਂਟ ਲੱਗੇ ਆ, ਉਹਨਾਂ ਦੇ ਵਿੱਚ ਉਹਨਾਂ ਲੋਕਾਂ ਦੀ ਜਾਣ ਪਛਾਣ ਹੋ ਰਹੀ ਆ ਕਿ ਕਿਤੇ ਕੋਈ ਗਲਤ ਅਨਸਰ ਨਾ ਹੋ। ਜਿਹੜੀ ਵੈਸੇ ਇਹ ਬੜੀ ਚੰਗੀ ਗੱਲ ਜਿਹੜੀ ਦੀ ਉਹ ਹੈ, ਕਿਉਂਕਿ ਇਹ ਪਹਿਲੀ ਵਾਰੀ ਹੋਊਗਾ ਜੀ ਕਿ ਲੋਕ ਜਿਹੜੇ ਆ ਉਹ ਇਸ ਪੱਖੋਂ ਡਰ ਰਹੇ ਆ ਕਿ ਕਿਤੇ ਦੰਗੇ ਨਾ ਕਰਵਾ ਦਿੱਤੇ ਜਾਣ ਸਰਕਾਰੀ ਸ਼ਹਿਰ ਦੇ ਨਾਲ। ਇਹ ਡਰਦੀਆਂ ਸਰਕਾਰਾਂ ਹੁੰਦੀਆਂ ਨੇ, ਇਹ ਤੇ ਲੋਕ ਜਿਹੜੇ ਜੀ ਇਸ ਪੱਖੋਂ ਡਰ ਰਹੇ ਆ, ਅੰਦੋਲਨਕਾਰੀ ਜਿਹੜੇ ਆ ਉਹ ਡਰ ਰਹੇ ਆ। ਗਾਜੀਪੁਰ ਬਾਰਡਰ ਦੇ ਉੱਤੇ ਕਿਉਂਕਿ ਇਸ ਵੇਲੇ ਇਕੱਠ ਹੋ ਗਿਆ ਬਹੁਤ ਜ਼ਿਆਦਾ, ਕਈ ਕਿਲੋਮੀਟਰ ਤੱਕ ਜਿਹੜੇ ਉੱਥੇ ਟੈਂਟ ਸਿਟੀ ਜਿਹੜੀ ਉਹ ਬਣ ਗਈ ਹੋਈ ਹੈ। ਉੱਤਰ ਪ੍ਰਦੇਸ਼ ਤੋਂ ਲੰਘਦੇ ਆ ਜਿਹੜਾ ਜੀ ਮੈਂ ਦੇਖਿਆ ਕਿ ਟਰਾਲੀਆਂ ਦੇ ਵਿੱਚ, ਉੱਥੋਂ ਦੀਆਂ ਟਰਾਲੀਆਂ 4 ਪਹੀਆਂ ਵਾਲੀਆਂ ਨੇ ਜਿਹੜੀਆਂ ਜੀ, ਉਹਦੇ ਉੱਤੇ ਬੈਠੇ ਕਿਸਾਨ ਜਿਹੜੇ ਆ ਉਹ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਸਾਰੇ ਹਾਈਵੇਜ਼ ਦੇ ਉੱਤੇ ਤੁਰੇ ਆਉਂਦੇ ਤੁਹਾਨੂੰ ਦਿਸਦੇ ਆ। ਪਿੰਡਾਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਝੰਡੇ, ਕਿਸਾਨੀ ਅੰਦੋਲਨ ਦੇ ਪੋਸਟਰ ਜਿਹੜੇ ਆ ਉਹ ਥਾਂ ਥਾਂ ਦੇ ਉੱਤੇ ਲੱਗੇ ਹੋਏ ਜਿਹੜਾ ਜੀ ਇਹ ਦਰਸਾਉਂਦੇ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਅੰਦੋਲਨ ਜਿਹੜਾ ਉਹ ਫੈਲ ਚੁੱਕਿਆ ਹੋਇਆ। ਜਦੋਂ ਕਿਉਂਕਿ ਸੂਬਾ ਬਹੁਤ ਵੱਡਾ ਉੱਤਰ ਪ੍ਰਦੇਸ਼, ਜਿਹੜੇ ਸ਼ਰਾਰਤੀ ਅਨਸਰ ਨੇ ਉਹ ਅਕਸਰ ਕਿਵੇਂ ਫਿੱਟ ਕੀਤੇ ਜਾਂਦੇ ਉਹ ਸਭ ਨੂੰ ਪਤਾ। ਹੁਣ ਜਿਹੜੇ ਇੱਥੇ ਜਿਹੜੀ ਕਿਸਾਨ ਅੰਦੋਲਨ ਕਮੇਟੀ ਆ, ਉਹਨੇ ਇੱਥੇ ਗਾਜੀਪੁਰ ਦੇ ਵਿੱਚ ਬੈਠੇ ਜਿਹੜੇ ਮੁਜ਼ਾਹਰਾਕਾਰੀ ਨੇ ਉਹਨਾਂ ਦਾ ਪਿਛੋਕੜ ਜਾਂਚਣਾ ਸ਼ੁਰੂ ਜਿਹੜਾ ਉਹ ਕੀਤਾ ਤਾਂ ਕਿ ਕਿਸੇ ਕਿਸਮ ਦੀ ਸੰਭਾਵੀ ਗੜਬੜ ਜਿਹੜੀ ਆ ਉਹਨੂੰ ਟਾਲਿਆ ਜਾ ਸਕੇ। ਇਹਨਾਂ ਦੇ ਦਸਤਾਵੇਜ਼ ਜਿਹੜੇ ਆ ਜੀ ਉਹ ਜਾਂਚੇ ਜਾ ਰਹੇ ਆ। ਵਲੰਟੀਅਰਾਂ ਨੂੰ ਇਹਨਾਂ ਲੋਕਾਂ ਦੇ ਬਾਰੇ ਜਾਣਕਾਰੀ ਨੋਟ ਕਰਨ ਦੇ ਵਾਸਤੇ ਕਿਹਾ ਗਿਆ। ਉਹ ਪਿੰਡਾਂ ਦੇ ਨਾਂ ਵੀ ਜਿਹੜਾ ਜੀ ਉਹ ਨੋਟ ਕਰ ਰਹੇ ਆ। ਇਹ ਜਾਣਨ ਦਾ ਯਤਨ ਕੀਤਾ ਜਾ ਰਿਹਾ ਕਿ ਉਹ ਆਪਣੀ ਕਿਸਾਨ ਜਥੇਬੰਦੀ ਦੇ ਲੋਕਲ ਡਿਸਟ੍ਰਿਕਟ ਪ੍ਰਧਾਨ ਦੇ ਸੱਦੇ ਦੇ ਉੱਤੇ ਰੋਸ ਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ। ਪ੍ਰਧਾਨ ਉਹਨਾਂ ਦਾ ਕੌਣ ਹੈ, ਕਿੱਥੋਂ ਉਹਨਾਂ ਨੂੰ ਮੈਸੇਜ ਜਿਹੜਾ ਜੀ ਉਹ ਲੱਗਿਆ? ਰਕੇਸ਼ ਟਕੈਤ ਉਹਨਾਂ ਨੇ ਸੱਦਾ ਦਿੱਤਾ ਸੀਗਾ ਕਿ ਮੁਜ਼ਾਹਰੇ ਵਾਲੀਆਂ ਥਾਵਾਂ ਦੇ ਉੱਤੇ ਉਹਨਾਂ ਜਿਹੜਾ ਜੀ ਤੱਤਾਂ ਨੂੰ ਲੱਭ ਕੇ ਹਟਾਇਆ ਜਾਵੇ ਜਿਹੜੇ ਕਿਸਾਨਾਂ ਦੇ ਭੇਸ ਦੇ ਵਿੱਚ ਉੱਥੇ ਬੈਠੇ ਨੇ। ਉਸ ਤੋਂ ਬਾਅਦ ਜਿਹੜੇ ਵਾਲੰਟੀਅਰ ਨੇ ਉਹਨਾਂ ਨੇ ਇਹ ਜਿਹੜੀ ਦੀ ਉਹ ਕਾਰਵਾਈ ਸ਼ੁਰੂ ਕੀਤੀ ਆ। ਕਿਸਾਨ ਅੰਦੋਲਨ ਕਮੇਟੀ ਜਿਹੜੀ ਹੈ ਜੀ ਉਹਦੇ ਮੈਂਬਰਾਂ ਦੇ ਮੁਤਾਬਕ ਇਹਨਾਂ ਲੋਕਾਂ ਨੂੰ ਬਾਹਰ ਰੱਖਿਆ ਜਾ ਸਕੂਗਾ ਜਿਹੜੇ ਮੁਜ਼ਾਹਰੇ ਵਾਲੀਆਂ ਥਾਵਾਂ ਨੂੰ ਪਿਕਨਿਕ ਸਪੌਟ ਸਮਝਣਾ ਉਹਨਾਂ ਨੇ ਸ਼ੁਰੂ ਕੀਤਾ। ਔਰ ਉਹ ਇਹ ਵੀ ਕਹਿੰਦੇ ਆ ਕਿ ਇੱਕ ਤਰ੍ਹਾਂ ਦਾ ਸੁਨੇਹਾ ਹੈ ਕਿ ਇਹ ਮੁਜ਼ਾਹਰੇ ਵਾਲੀ ਥਾਂ ਆ, ਅਸਲ ਮੰਤਵ ਵਾਲਿਆਂ ਨੂੰ ਇੱਥੇ ਜਿਹੜਾ ਦੀ ਉਹ ਟਿਕਟ ਦਿੱਤਾ ਜਾਊਗਾ। ਔਰ ਇਹ ਜਿਹੜੀ ਜਾਂਚ ਪੜਤਾਲ ਕੀਤੀ ਗਈ ਤਾਂ ਜਿਹੜੇ ਵਾਲੰਟੀਅਰ ਸੀ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੇ ਲੋਕ ਵੀ ਮਿਲੇ ਜਿਨ੍ਹਾਂ ਦਾ ਇੱਥੇ ਟਿਕਣ ਦਾ ਕੋਈ ਮਤਲਬ ਨਹੀਂ ਜਿਹੜਾ ਦੀ ਉਹ ਸੀਗਾ। ਔਰ ਉਹਨਾਂ ਨੇ ਇਹ ਜਾਣਕਾਰੀ ਜਿਹੜੀ ਲੈ ਕੇ ਉਹਨਾਂ ਨਾਲ ਖਿਬੜੇ ਨਹੀਂ ਬਲਕਿ ਉਹਨਾਂ ਨੇ ਜਿਹੜੇ ਆਪਣੇ ਆਗੂ ਨੇ ਉਹਨਾਂ ਤੱਕ ਇਹ ਸਾਰੀ ਦੀ ਸਾਰੀ ਜਾਣਕਾਰੀ ਜਿਹੜੀ ਉਹ ਪਹੁੰਚਾਈ ਜਾ ਰਹੀ ਹੈ। ਔਰ ਜਿਹੜੇ ਟੈਂਟ ਨੇ ਉਹਨਾਂ ਨੂੰ ਜਿਹੜਾ ਦੀ ਉਹ ਨੰਬਰ ਵਗੈਰਾ ਲਾ ਕੇ, ਰੋ ਵਗੈਰਾ ਲਾ ਕੇ ਉਹਨਾਂ ਨੂੰ ਸਿਸਟੇਮੈਟਿਕਲੀ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਕਿ ਜੇ ਕਿਸੇ ਕਿਸਮ ਦੀ ਕੋਈ ਗੱਲ ਹੋਵੇ ਤਾਂ ਪਤਾ ਲੱਗ ਸਕੇ ਕਿਹੜੀ ਰੋਡ ਵਿੱਚ ਕਿੱਥੇ ਗੜਬੜ ਹੋਈ ਆ, ਕਿਸ ਟੈਂਟ ਤੋਂ ਜਿਹੜੀ ਉਹ ਗੜਬੜ ਹੋਈ ਆ। ਇਹ ਸਿਸਟੇਮੈਟਿਕਲੀ ਕਰਨ ਦੇ ਜਿਹੜਾ ਦੀ ਉਹ ਯਤਨ ਕੀਤੇ ਜਾ ਰਹੇ ਨੇ ਗਾਜੀਪੁਰ ਦੇ ਵਿੱਚ ਕਿਸਾਨਾਂ ਦੇ ਵੱਲੋਂ। ਜੀ ਵਧੀਆ, ਪਤਾ ਵੀ ਹੋਣਾ ਚਾਹੀਦਾ। ਅੱਗੇ ਇੱਕ ਲੜਕੀ ਆ ਨਵਦੀਪ ਕੌਰ, ਕਈ ਦਿਨਾਂ ਤੋਂ ਲਾਪਤਾ ਆ, ਉਸ ਦਾ ਮਾਮਲਾ ਭਖਿਆ ਹੋਇਆ। ਦੇਖੋ ਹੁਣ ਲਾਪਤਾ ਵਾਲਾ ਤਾਂ ਨਹੀਂ ਹੈ, ਉਹ ਤਾਂ ਪਤਾ ਜੀ ਹੁਣ ਇਹੋ ਹਰਿਆਣੇ ਦੀ ਜਿਹੜੀ ਪੁਲਿਸ ਆ ਉਹਦੀ ਕਸਟਡੀ ਦੇ ਵਿੱਚ ਹੈ।
ਔਰ ਨਵਦੀਪ ਕੌਰ ਜਿਹੜੀ ਆ ਜੀ ਇਹ ਮੁਕਤਸਰ ਨੇੜੇ ਪੈਂਦਾ ਪਿੰਡ ਗੰਦੜ ਉੱਥੋਂ ਦੀ ਰਹਿਣ ਵਾਲੀ ਆ। ਔਰ ਇੰਟੈਲੀਜੈਂਟ ਲੜਕੀ ਹੈ, ਪੜ੍ਹਦੀ ਵੀ ਆ। ਨਾਲ ਦੀ ਨਾਲ ਉੱਥੇ ਜਿਹੜੀ ਫੈਕਟਰੀ ਆ ਸਿੰਘੂ ਬਾਰਡਰ ਦੇ ਨੇੜੇ ਇੱਕ CFL ਬਣਾਉਣ ਵਾਲੀ ਜਿਹੜੀ ਫੈਕਟਰੀ ਆ ਉੱਥੇ ਇਹ ਕੰਮ ਜਿਹੜਾ ਜੀ ਉਹ ਕਰਦੀ ਹੈ। ਫੈਕਟਰੀ ਦੇ ਵਿੱਚ ਮਜ਼ਦੂਰ ਆਗੂ ਆ ਉਹ, ਔਰ ਕਿਸਾਨ ਸੰਘਰਸ਼ ਦੇ ਵਿੱਚ ਵੀ ਜਿਹੜਾ ਜੀ ਉਹ ਸ਼ਾਮਲ ਰਹੀ ਹੈ। ਉਹਦਾ ਕਸੂਰ ਜਿਹੜਾ ਨਾ ਨਵਦੀਪ ਕੌਰ ਗੰਦੜ ਦਾ ਇਹ ਆ ਕਿ ਉਹ ਫੈਕਟਰੀ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਵਾਉਂਦੀ ਹੈ। ਤੇ ਜੇ ਉੱਥੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਕੋਈ ਤਨਖਾਹ ਵਗੈਰਾ ਨਹੀਂ ਦਿੰਦੇ ਫੈਕਟਰੀ ਵਾਲੇ, ਉਹਨਾਂ ਨੂੰ ਪਰੇਸ਼ਾਨ ਕਰਦੇ ਆ, ਤੇ ਉਹ ਮੂਹਰੇ ਹੋ ਕੇ ਉਹਨਾਂ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਦੀ ਹੈ ਜੀ। ਉਹਦੀ ਜਿਹੜੀ ਭੈਣ ਹੈ ਉਹਨੇ ਪਿਛਲੇ ਦਿਨੀ ਉਹਦੇ ਨਾਲ ਮੁਲਾਕਾਤ ਜਿਹੜੀ ਉਹ ਕੀਤੀ। ਉਹਦੀ ਜਿਹੜੀ ਭੈਣ ਆ ਉਹ ਵੀ PhD ਕਰ ਰਹੀ ਹੈ। ਉਹਨੇ ਜਿਹੜਾ ਜੀ ਉਹ ਦੱਸਿਆ ਕਿ ਉਹਦੇ ਉੱਤੇ ਜਿਹੜਾ ਜੀ ਉਹ ਤਸ਼ੱਦਦ ਕੀਤਾ ਗਿਆ। 23 ਸਾਲ ਦੀ ਨਵਦੀਪ ਕੌਰ ਜਿਹੜੀ ਹੈ ਉਹਦੀ ਭੈਣ ਦੇ ਦੱਸਣ ਦੇ ਮੁਤਾਬਕ ਜਿਹੜੀ ਸੈਕਸੁਅਲੀ ਹਰਾਸਮੈਂਟ ਹੈ ਉਹ ਵੀ ਉਹਦੀ ਜਿਹੜੀ ਉਹ ਕੀਤੀ ਗਈ। ਹੁਣ ਇਹ ਮਾਮਲਾ ਜਿਹੜਾ ਉਹ ਭਖ ਗਿਆ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੀ ਨੀਂਦ 'ਚੋਂ ਉੱਠਿਆ ਤੇ ਉਹਨੇ ਇਸ ਮਾਮਲੇ ਦੇ ਉੱਤੇ ਨੋਟਿਸ ਲੈਂਦਿਆਂ ਮੁੱਖ ਸਕੱਤਰ ਜਿਹੜਾ ਗ੍ਰਹਿ ਉਹਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੇ ਵਾਸਤੇ ਜਿਹੜਾ ਜੀ ਕਿਹਾ ਤਾਂ ਕਿ ਉਹਨੂੰ ਕਾਨੂੰਨੀ ਸਹਾਇਤਾ ਜਿਹੜੀ ਜੀ ਉਹ ਦਿੱਤੀ ਜਾ ਸਕੇ। ਜਿਹੜੀਆਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ, ਸੰਘਰਸ਼ੀਲ ਜਿਹੜੇ ਲੋਕ ਨੇ, ਮਨੁੱਖੀ ਅਧਿਕਾਰਾਂ ਦੇ ਵਾਸਤੇ ਬੋਲਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੇ ਇਸ ਮਾਮਲੇ ਨੂੰ ਹੁਣ ਜਿਹੜਾ ਜੀ ਉਹ ਪੂਰਾ ਭਖਾਇਆ ਔਰ ਇਹ ਕਿਹਾ ਕਿ ਜਿਹੜੀ ਨਵਦੀਪ ਕੌਰ ਹੈ ਉਹਦੇ ਵਾਸਤੇ ਸੰਘਰਸ਼ ਜਿਹੜਾ ਜੀ ਉਹ ਕੀਤਾ ਜਾ ਰਿਹਾ ਤਾਂ ਕਿ ਉਹਨੂੰ ਇੱਕ ਤਾਂ ਕਾਨੂੰਨੀ ਸਹਾਇਤਾ ਜਿਹੜੀ ਉਹ ਪ੍ਰੋਵਾਈਡ ਕਰਵਾਈ ਜਾ ਸਕੇ। ਸਵਾਲ ਇਹਦੇ ਵਿੱਚ ਜਿਹੜਾ ਜੀ ਇਹ ਆ ਕਿ ਨਵਦੀਪ ਕੌਰ ਵਰਗਾ ਜਿਹੜਾ ਗਰੀਬ ਪਰਿਵਾਰ ਹੈ, ਇਹ ਹੁਣ ਕੋਈ ਅਰਨਬ ਗੋਸਵਾਮੀ ਤਾਂ ਹੈ ਨਹੀਂ ਜਿਹੜਾ ਕਿ ਹੇਠੋਂ ਨਹੀਂ ਮਿਲੀ ਤੇ ਸੁਪਰੀਮ ਕੋਰਟ ਤੱਕ ਪਹੁੰਚ ਗਏ ਤੇ ਸਪੈਸ਼ਲ ਉਹਨੂੰ ਜਿਹੜੀ ਜੀ ਉਹ ਜ਼ਮਾਨਤ ਵੀ ਮਿਲ ਜਾਂਦੀ ਹੈ। ਇੱਕ ਜਿਹੜਾ ਆਮ ਗਰੀਬ ਪਰਿਵਾਰ ਹੈ ਉਹ ਸੁਪਰੀਮ ਕੋਰਟ ਤੱਕ ਕਿਵੇਂ ਪਹੁੰਚੇ ਜੇ ਕਿਉਂਕਿ ਹੇਠੋਂ ਉਹਦੀ ਜਿਹੜੀ ਜ਼ਮਾਨਤ ਹੈ ਉਹ ਸੋਨੀਪਤ ਤੋਂ ਰੱਦ ਹੋ ਚੁੱਕੀ ਹੈ। ਜਿਹੜੇ ਵਕੀਲਾਂ ਦੀ ਜਥੇਬੰਦੀਆਂ ਇਸ ਵੇਲੇ ਦਿੱਲੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ 26 ਜਨਵਰੀ ਨੂੰ ਲੋਕ ਨੇ ਉਹਨਾਂ ਦੇ ਵਾਸਤੇ ਲੜ ਰਹੀਆਂ ਨੇ, ਉਹ ਜਥੇਬੰਦੀ ਜਿਹੜੀ ਹੈ ਜੀ ਉਹਨਾਂ ਨੇ ਇਸ ਮਾਮਲੇ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ ਔਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੋਸਟ ਸੀਨੀਅਰ ਵਕੀਲ ਜਿਹੜੇ ਨੇ ਉਹਨਾਂ ਨੇ ਇਸ ਮਾਮਲੇ ਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਇਹਦੀ ਅਗਲੇਰੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰ ਦਿੱਤੀ ਹੋਈ ਹੈ। ਔਰ ਜਿਹੜਾ ਜੀ ਇਹ ਜਿਹੜੀ ਕਾਰਵਾਈ ਤੋਂ ਬਾਅਦ ਕਿਉਂਕਿ ਵੱਡੇ ਨਾਮ ਨੇ ਵਕੀਲਾਂ ਦੇ, ਦੂਸਰਾ ਜਥੇਬੰਦਕ ਤੌਰ ਦੇ ਉੱਤੇ ਜਿਹੜਾ ਜੀ ਇਹ ਸਾਰੇ ਯੂਨਾਈਟ ਨੇ, ਇਸ ਕਰਕੇ ਇਸ ਗੱਲ ਦੀ ਪੂਰੀ ਹੁਣ ਉਮੀਦ ਬੱਝੀ ਹੈ ਕਿ ਘੱਟੋ ਘੱਟ ਨਵਦੀਪ ਕੌਰ ਇਸ ਪੱਖੋਂ ਉਹਦਾ ਪਰਿਵਾਰ ਜਿਹੜਾ ਜੀ ਉਹ ਬੇਫਿਕਰ ਰਹੇ ਕਿ ਉਹਦੀ ਕਾਨੂੰਨੀ ਲੜਾਈ ਜਿਹੜੀ ਹੈ ਜੀ ਉਹ ਨਹੀਂ ਲੜੀ ਜਾਊਗੀ ਜਾਂ ਉਹ ਵਿੱਤ ਮੁਤਾਬਕ ਪੈਸਿਆਂ ਦੇ ਮੁਤਾਬਕ ਜਿਹੜਾ ਜੀ ਉਹ ਇਹ ਕਾਨੂੰਨੀ ਲੜਾਈ ਨਹੀਂ ਲੜ ਸਕਣਗੇ। ਇਹ ਜਿਹੜੇ ਵਕੀਲ ਨੇ ਸਾਰੇ ਦੇ ਸਾਰੇ ਜਿੰਨੇ 26 ਜਨਵਰੀ ਨੂੰ ਗ੍ਰਿਫਤਾਰ ਹੋਏ ਨੇ ਜਾਂ ਨਵਦੀਪ ਕੌਰ ਵਾਲਾ ਜਿਹੜਾ ਮਾਮਲਾ, ਇਸ ਮਾਮਲੇ ਦੀ ਬਿਲਕੁਲ ਮੁਫਤ ਕਾਨੂੰਨੀ ਸਹਾਇਤਾ ਜਿਹੜੀ ਜੀ ਉਹ ਦੇ ਰਿਹਾ। ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਵੱਡੇ ਨਾਮ ਨੇ ਇਹਦੇ ਵਿੱਚ ਜਿਹੜੇ ਵਕੀਲਾਂ ਦੇ ਜਿਹੜੇ ਕਿ ਇਸ ਕੇਸ ਨੂੰ ਹੁਣ ਹੈਂਡਲ ਜਿਹੜਾ ਉਹ ਕਰ ਰਹੇ ਨੇ ਕਿਉਂਕਿ ਮਾਮਲਾ ਹਾਈਲਾਈਟ ਹੋਇਆ ਔਰ ਇਸ ਕਰਕੇ ਉਮੀਦ ਹੈ ਇਸ ਗੱਲ ਦੀ ਕਿ ਛੇਤੀ ਇਸ ਜਿਹੜੀ ਨਵਦੀਪ ਕੌਰ ਆ ਜੀ ਉਹਨੂੰ ਉੱਪਰਲੀ ਅਦਾਲਤ ਦੇ ਵਿੱਚ ਉਹਦੀ ਜ਼ਮਾਨਤ ਵਗੈਰਾ ਜਿਹੜੀ ਆ ਉਹ ਕਰਵਾਉਣ ਦੇ ਹਰ ਪੱਖੋਂ ਜਿਹੜੇ ਯਤਨ ਨੇ ਉਹ ਕੀਤੇ ਜਾਣਗੇ, ਚਾਹੇ ਸੁਪਰੀਮ ਕੋਰਟ ਤੱਕ ਜਾਣਾ ਪਏ ਤੇ ਚਾਹੇ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੇ ਜੀ। ਤੇ ਅੱਗੇ ਗੱਲ ਕਰਦੇ ਹਾਂ, ਹਰ ਇੱਕ ਕਿਸਾਨ ਜਿੱਥੇ ਵੀ ਉਹ ਬੈਠਾ ਆ ਉਹ ਕੁਛ ਨਾ ਕੁਛ ਕਰਨ ਲਈ ਆਪਣਾ ਯੋਗਦਾਨ ਪਾਉਣ ਦੇ ਲਈ ਬੜਾ ਕਾਹਲਾ ਹੈ। ਕਦੇ ਤੁਸੀਂ ਹਾਈਵੇ ਦੇ ਉੱਤੇ ਜਾਂਦੇ ਹੋ ਤਾਂ ਬਹੁਤੀ ਵਾਰੀ ਤਾਂ ਇਉਂ ਲੱਗਦਾ ਕਿ ਸ਼ਾਇਦ ਇੱਥੇ ਹਰ ਜਿਹੜਾ ਬੰਦਾ ਉਹ ਸਿਰਫ ਸੰਘਰਸ਼ ਵਾਲੇ ਪਾਸੇ ਹੀ ਜਾ ਰਿਹਾ। ਟਰਾਲੀਆਂ ਦੀ ਜਿਹੜੀ ਉਹ ਆਵਾਜਾਈ ਉਸੇ ਤਰੀਕੇ ਦੇ ਨਾਲ ਜਾ ਰਹੀ ਹੈ। ਜਿਹੜੇ ਪ੍ਰਾਈਵੇਟ ਵਹੀਕਲ ਨੇ, ਕਾਰਾਂ ਜਿਹੜੀਆਂ ਦੀ ਜਾਂ ਛੋਟੇ ਕੈਂਟਰ ਹੋ ਗਏ, ਟਰੱਕ ਹੋ ਗਏ, ਉਹਨਾਂ ਦੇ ਵਿੱਚ ਲੱਦਿਆ ਜਿਹੜਾ ਸਮਾਨ ਜਾ ਰਿਹਾ ਜੀ। ਇੱਥੇ ਹਰਿਆਣੇ ਦੇ ਵਿੱਚੋਂ ਜਿਹੜਾ ਰਾਸ਼ਨ ਜਾ ਰਿਹਾ, ਇੱਥੇ ਸਿੰਘੂ ਬਾਰਡਰ ਦੇ ਉੱਤੇ ਇਹ ਕੀਤਾ ਗਿਆ ਜੀ। ਕੁਝ ਨੌਜਵਾਨ ਜਿਹੜੇ ਨੇ ਉਹ ਫੁੱਲ ਲੈ ਕੇ ਖੜੇ ਨੇ, ਜਦੋਂ ਕੋਈ ਰਾਸ਼ਨ ਲੈ ਕੇ ਟਰੈਕਟਰ ਆਉਂਦਾ ਤੇ ਉਹਦੇ ਉੱਤੇ ਫੁੱਲ ਸੁੱਟਦੇ ਨੇ ਉਹ। ਔਰ ਜਿਹੜੇ ਇੱਥੇ ਪੰਜਾਬ ਦੇ ਵਿੱਚ ਪਿੰਡਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਹਰ ਕੋਈ ਜਿਹੜਾ ਜੀ ਉਹ ਆਪਣਾ ਯੋਗਦਾਨ ਪਾ ਰਿਹਾ। ਜਿਹੜਾ ਟਰੈਕਟਰ ਹੈ ਉਹਨੂੰ ਕਿਸਾਨ ਜਿਹੜਾ ਉਹ ਆਪਣਾ ਪੁੱਤ ਧੀ ਜਿਹੜਾ ਉਹ ਮੰਨਦਾ ਔਰ
ਇਹ ਵੀ ਸਭ ਨੂੰ ਪਤਾ ਹੈ ਕਿ ਉਹਨੂੰ ਇਹ ਹੁੰਦਾ ਕਿ ਉੱਥੇ ਕੋਈ ਨੁਕਸਾਨ ਨਾ ਕਿਸੇ ਕਿਸਮ ਦਾ ਹੋ ਜਾਏ ਉਹਦੇ ਟਰੈਕਟਰ ਨੂੰ। ਕੁਝ ਕਿਸਾਨ ਹੈਗੇ ਨੇ ਜਿਹੜੇ ਛੋਟੇ ਕਿਸਾਨ ਨੇ, ਉਹ ਉੱਥੇ ਜਾ ਨਹੀਂ ਸਕਦੇ ਜਾਂ ਬਹੁਤਾ ਲੰਮਾ ਸਮਾਂ ਨਹੀਂ ਰਹਿ ਸਕਦੇ। ਪਰ ਇਹਦੇ ਵਿੱਚੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਕਿਸਾਨ ਨੇ ਜਿਨ੍ਹਾਂ ਨੇ ਇਹ ਦਿੱਲੀ ਮੋਰਚੇ ਦੇ ਵਾਸਤੇ ਆਪਣੇ ਟਰੈਕਟਰ ਜਿਹੜੇ ਆ ਉਹ ਸੌਂਪੇ ਹੋਏ ਆ, ਮਤਲਬ ਕਿ ਉੱਥੇ ਖੜੇ ਵੀ ਨੇ ਤੇ ਉਹਨਾਂ ਨੂੰ ਵਰਤਣ ਦੇ ਵਾਸਤੇ ਵੀ ਉਹ ਦਿੱਤਾ ਹੋਇਆ ਕਿ ਉਹ ਆਪ ਨਹੀਂ ਉੱਥੇ ਜਾ ਸਕਦੇ, ਉਹਨਾਂ ਟਰੈਕਟਰਾਂ ਨੂੰ ਵਰਤਿਆ ਉਹ ਜਾ ਸਕਦਾ। ਮਤਲਬ ਕਿ ਜੋ ਉਹਨਾਂ ਦੇ ਕੋਲੇ ਪੂੰਜੀ ਹੈ ਨਾ, ਜਾਂ ਜੋ ਉਹਨਾਂ ਦੀ ਇੱਕ ਪੂੰਜੀ ਆ, ਜਿਹੜਾ ਟਰੈਕਟਰ ਉਹਦਾ ਟੂਲ ਹੈ, ਸੰਦ ਹੈ ਉਹਦਾ, ਜਿਹਦੇ ਨਾਲ ਉਹ ਖੇਤੀ ਕਰਦਾ, ਉਹ ਉਹਨਾਂ ਨੇ ਉੱਥੇ ਉਹ ਖੜਾ ਕੀਤਾ ਹੋਇਆ। ਇਸ ਤਰ੍ਹਾਂ ਦੇ ਲੋਕ ਨੇ ਬਰਨਾਲੇ ਡਿਸਟ੍ਰਿਕਟ ਤੋਂ ਨੇ, ਉਹਨਾਂ ਨੇ 2 ਟਰੈਕਟਰ ਨੇ, ਦੋਨੋਂ ਦੇ ਦੋਨੋਂ ਉੱਥੇ ਉਹ ਖੜੇ ਕੀਤੇ ਹੋਏ ਨੇ। ਟਰੱਕ ਨੇ, ਟਰੱਕਾਂ ਵਾਲੇ ਨੇ, ਪੁਰਾਣਾ ਟਰੱਕ ਉੱਥੇ ਖੜਾ ਕੀਤਾ ਹੋਇਆ, ਨਵਾਂ ਟਰੱਕ ਲੈ ਕੇ ਕਿਸਾਨ ਮੋਰਚੇ ਦੇ ਵਿੱਚ ਉਹ ਖੜਾ ਕਰਤਾ ਕਿ ਜੋ ਜਿੱਥੇ ਚਾਹੀਦਾ ਇਹਨੂੰ ਉਹ ਵਰਤਿਆ ਜਾਵੇ। ਇਹ ਜਿਹੜੇ ਟਰੱਕ ਨੇ ਇਹਨਾਂ ਦੇ ਵਿੱਚ ਬਿਸਤਰੇ ਲੱਗੇ ਹੋਏ ਆ, ਕਿਉਂਕਿ ਕਿਸੇ ਨੂੰ ਲੱਗਦਾ ਹੋਊਗਾ ਕਿ ਟਰੱਕ ਉੱਥੇ ਕਾਹਦੇ ਲਈ ਖੜੇ ਨੇ। ਟਰੱਕ ਕਿਉਂਕਿ ਖੁੱਲਾ ਹੈ, ਟਰਾਲੀ ਦੇ ਨਾਲੋਂ ਬਹੁਤ ਵੱਡਾ, ਤੇ ਤਰਪੈਲ ਉਹ ਪਾ ਕੇ ਇਹਨਾਂ ਨੂੰ ਬੰਦ ਕੀਤਾ ਹੋਇਆ ਤੇ ਉਹਦੇ ਵਿੱਚ ਪਰਾਲੀ ਸੁੱਟ ਕੇ ਬਿਸਤਰੇ ਲੱਗੇ ਨੇ। ਪੱਕੇ ਇਹ ਟਰਾਲੇ ਖੜੇ ਨੇ। ਫਤਿਹਗੜ੍ਹ ਸਾਹਿਬ ਦਾ ਟਰਾਲਾ ਉਹ ਭਰਿਆ ਲੱਕੜਾਂ ਦਾ ਉਹ ਗਿਆ, ਔਰ ਇਹ ਵੀ ਕਿਹਾ ਕਿ ਜੇ ਟਰਾਲੇ ਦੀ ਉੱਥੇ ਲੋੜ ਆ ਤੇ ਉਹ ਵੀ ਖੜਾ। ਗਿੱਦੜਬਾਹਾ ਦੇ ਨੇੜੇ ਜਿਹੜੇ ਲੋਕ ਨੇ ਉਹ ਟਰੈਕਟਰ ਤੇ ਟਰਾਲੇ ਉੱਥੇ ਖੜੇ ਉਹਨਾਂ ਨੇ ਕੀਤੇ ਹੋਏ ਆ, ਤਾਂ ਕਿ ਜਿਹਨਾਂ ਨੂੰ ਸੌਣ ਦੇ ਵਿੱਚ ਦਿੱਕਤ ਆਉਂਦੀ ਆ ਉਹ ਇਹਨੂੰ ਉਹ ਵਰਤ ਸਕਣ। ਮਜਬੂਰੀਆਂ ਨੇ ਉਹ ਪਰਿਵਾਰਾਂ ਦੀਆਂ। ਕੁਛ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਲੜਕਾ ਨਹੀਂ ਆ, ਲੜਕੀ ਆ, ਉਹ ਇੱਥੇ ਆਪਣੇ ਘਰਾਂ 'ਚ ਰਹਿ ਰਹੇ ਆ, ਪਰ ਇਹਦੇ ਇੱਕ ਜੀ ਮੇਨ ਬਜ਼ੁਰਗ ਉਹ ਉੱਥੇ ਬੈਠਾ, ਨਾਲ ਉਹ ਟਰੈਕਟਰ ਲੈ ਕੇ ਉਹ ਬੈਠਾ। ਇਹ ਪਿੰਡਾਂ ਦੇ ਉਹ ਹਾਲਾਤ ਨੇ, ਹਰ ਇੱਕ ਘਰ ਦੇ ਉਹ ਹਾਲਾਤ ਨੇ। ਜਿਹੜੇ ਨੌਜਵਾਨ ਨੇ, ਗੱਲਾਂ ਤਾਂ ਬੜੀਆਂ ਹੁੰਦੀਆਂ ਜੀ, ਕਿਉਂਕਿ ਫੇਸਬੁੱਕ ਦੇ ਉੱਤੇ ਨੇ ਨਾ ਉਹ ਸਲਾਹਖੋਰੇ, ਉਹ ਬਹੁਤ ਕੁਝ ਉਹ ਸਲਾਹਾਂ ਦਿੰਦੇ ਆ, ਪਰ ਗਰਾਊਂਡ ਰਿਐਲਿਟੀ ਦੇ ਉੱਤੇ ਉਹ ਕੰਮ ਕਰਨਾ ਬਹੁਤ ਔਖਾ ਆ, ਕਿਉਂਕਿ ਕੋਈ ਸਟੇਟਸ ਪਾ ਕੇ ਕਿੰਤੂ ਪਰੰਤੂ ਕਰ ਦੇਣਾ ਉਹ ਤਾਂ ਕੋਈ ਵੀ ਕਰ ਸਕਦਾ। ਔਰ ਜਿਹੜੀ ਮੁਫਤ ਦੀ ਸਲਾਹ ਆ ਉਹ ਤਾਂ ਦੇਣੀ ਕੋਈ ਮਹਿੰਗੀ ਹੈ ਹੀ ਨਹੀਂ। ਰਿਐਲਿਟੀ ਗਰਾਊਂਡ ਦੇ ਉੱਤੇ ਆ, ਜਿਹੜੇ ਨੌਜਵਾਨ ਖਾਸ ਤੌਰ ਦੇ ਉੱਤੇ ਇਹ ਸਾਰੀਆਂ ਲਿਸਟਾਂ ਬਣਾਉਂਦੇ ਆ ਪਿੰਡਾਂ ਨੂੰ, ਕਿਹੜਾ ਟਰੈਕਟਰ ਉੱਥੇ ਗਿਆ ਹੋਇਆ, ਉਹ ਕਿੱਥੇ ਖੜਾ, ਉਹਨੇ ਕਦੋਂ ਵਾਪਸ ਆਉਣਾ, ਉਸ ਟਰਾਲੀ ਨੇ ਜਦੋਂ ਉਹ ਵਾਪਸ ਆਉਣਾ, ਤੇ ਉਸ ਤੋਂ ਬਾਅਦ ਅਗਲੀਆਂ ਜਿਹੜੀਆਂ ਟਰਾਲੀਆਂ ਨੇ ਉਹਨਾਂ ਨੇ ਕਦੋਂ ਜਾਣਾ। ਤੇ ਦੂਸਰਾ ਡਾਲੀ ਇਕੱਠੀ ਉਹ ਕਰਨੀ, ਉਹ ਚਾਹੇ ਰਸਤ ਦੇ ਰੂਪ ਦੇ ਵਿੱਚ ਹੈ, ਕਿਉਂਕਿ ਜਿਹੜਾ ਦੁੱਧ ਵਗੈਰਾ ਹੈ ਉਹ ਤਾਂ ਹਰਿਆਣਾ ਨਹੀਂ ਮੁੱਕਣ ਦਿੰਦਾ। ਹਰਿਆਣਾ ਕਿਸੇ ਪੱਖੋਂ ਵੀ ਰਸਤ ਦਾ ਉਹ ਮੁੱਕਣ ਨਹੀਂ ਦਿੰਦਾ, ਪਰ ਕਿਉਂਕਿ ਗਿਣਤੀ ਬਹੁਤ ਵੱਡੀ ਹੈ, ਇਸ ਕਰਕੇ ਵੱਡੀ ਰਸਤ ਦੀ ਮਾਤਰਾ ਹੈ ਉਹ ਪੰਜਾਬ ਦੇ ਵਿੱਚੋਂ ਵੀ ਇਕੱਠੀ ਹੋ ਕੇ ਉਹ ਜਾ ਰਹੀ ਹੈ। ਇਹ ਇਕੱਠੀ ਕਰ ਰਹੇ ਨੇ ਨੌਜਵਾਨ, ਡੋਰ ਟੂ ਡੋਰ ਜਾ ਕੇ ਇਹ ਸਾਰੀ ਰਸਤ ਉਹ ਇਕੱਠੀ ਕੀਤੀ ਜਾ ਰਹੀ ਆ। ਲੋਕਾਂ ਤੋਂ ਪੈਸੇ ਉਹ ਪੰਚਾਇਤਾਂ ਆਪਣੇ ਤੌਰ ਦੇ ਉੱਤੇ, ਕਿਸਾਨ ਜਥੇਬੰਦੀਆਂ ਆਪਣੇ ਤੌਰ ਦੇ ਉੱਤੇ ਉਹ ਪਰ ਘਰ ਤੋਂ ਇਕੱਠਿਆਂ ਕਰ ਰਹੀਆਂ ਨੇ। ਕਹਿਣ ਨੂੰ ਦੋਸ਼ ਸਰਕਾਰਾਂ ਵੀ ਇਹ ਲਾਉਂਦੀਆਂ ਰਹੀਆਂ ਨੇ, ਪਾਕਿਸਤਾਨ ਮਦਦ ਕਰਦਾ, ਚੀਨ ਮਦਦ ਕਰਦਾ, ਜਾਂ ਬਾਹਰੋਂ ਉਹ ਮਦਦ ਹੁੰਦੀ ਆ। ਜੇ ਬਾਹਰ ਬੈਠੇ ਵੀ ਲੋਕ ਮਦਦ ਕਰਦੇ ਆ ਤੇ ਉਹ ਇਹਨਾਂ ਪਿੰਡਾਂ 'ਚੋਂ ਉੱਠ ਕੇ ਗਏ ਆ, ਉਹ ਆਪਣੇ ਪਿੰਡਾਂ ਦੇ ਵਿੱਚ ਆਪਣੇ ਚਾਚਿਆਂ, ਤਾਇਆਂ, ਪਿਓ, ਭਰਾ, ਬੱਚੇ, ਭਤੀਜਿਆਂ ਦੀ ਮਦਦ ਕਿਉਂ ਨਹੀਂ ਕਰ ਸਕਦੇ। ਪਰ ਇਹਦੇ ਨਾਲ ਇਹ ਆ ਕਿ ਹਰ ਘਰ ਦੇ ਵਿੱਚੋਂ ਇਕੱਠੇ ਹੋ ਰਹੇ ਆ, ਚਾਹੇ ਉਹ 1000 ਰੁਪਈਆ ਘਰ ਨੂੰ ਹੈ, 500 ਰੁਪਈਆ ਘਰ ਨੂੰ ਹੈ, ਕੁਝ ਪਿੰਡਾਂ ਨੇ 2000 ਉਹ ਲਾਇਆ ਹੋਇਆ, ਜਿਹੜੇ NRI ਘਰ ਨੇ ਉਹਨਾਂ ਨੂੰ 11,000 ਰੁਪਈਆ ਉਹ ਲਾਇਆ ਹੋਇਆ। ਇਸ ਕਰਕੇ ਇਹ ਪੈਸੇ ਉੱਥੋਂ ਉਹ ਇਕੱਠੇ ਹੋ ਕੇ ਇਸ ਸੰਘਰਸ਼ ਦੇ ਵਿੱਚ ਜਾ ਰਹੇ ਆ। ਔਰ ਜਿਸ ਸਿਸਟੇਮੈਟਿਕਲੀ ਕਾਪੀਆਂ ਚੁੱਕ ਕੇ ਪਿੰਡਾਂ ਦੇ ਵਿੱਚ ਤੁਹਾਨੂੰ ਨੌਜਵਾਨ ਤੁਰੇ ਫਿਰਦੇ ਉਹ ਨਜ਼ਰ ਆਉਂਦੇ ਆ, ਸੱਥਾਂ ਦੇ ਵਿੱਚ ਕੋਈ ਰੌਣਕ ਉਹ ਨਹੀਂ ਹੈਗੀ, ਕਿਉਂਕਿ ਬਹੁਤਾ ਪੰਜਾਬ ਉੱਥੇ ਬੈਠਾ, ਜਿਹੜੇ ਇੱਥੇ ਨੇ ਉਹ ਪਿੱਛੋਂ ਸਪਲਾਈ ਲਾਈਨ ਹੈ ਉਹਨੂੰ ਸਿਸਟੇਮੈਟਿਕਲੀ ਸੰਭਾਲ ਰਹੇ। ਤੇ ਸਮੇਤ ਸੈਣੀ ਦੀ ਗੱਲ ਕਰਦੇ ਅਖੀਰ ਦੇ ਵਿੱਚ ਉਸਨੇ ਰਾਹਤ ਮੰਗੀ ਸੀ ਕੋਰਟ ਤੋਂ। ਇਹ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹੋਣ ਤੋਂ ਬਾਅਦ ਸਾਬਕਾ DGP ਸਮੇਤ ਸੈਣੀ ਤੇ ਮੁਅੱਤਲੀ ਅਧੀਨ IG ਪਰਮਰਾਜ ਉਮਰਾ ਨੰਗਲ ਨੇ ਸੈਸ਼ਨ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾ ਕੇ ਗ੍ਰਿਫਤਾਰੀ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਸੀਗੀ। ਸੈਸ਼ਨ ਜੱਜ ਨੇ ਸੁਮਿਤ ਮਲਹੋਤਰਾ, ਉਹਨੇ ਇਸ ਮਾਮਲੇ ਦੇ ਉੱਤੇ ਸੁਣਵਾਈ 11 ਫਰਵਰੀ ਤੱਕ ਉਹ ਟਾਲ ਦਿੱਤੀ ਹੈ। ਸਮੇਤ ਸੈਣੀ ਤੇ ਉਮਰਾ ਨੰਗਲ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਾਉਣ ਤੋਂ ਉਹਨੇ ਨਾ ਉਹ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਪਹਿਲਾਂ SIT ਨੂੰ ਸੁਣਿਆ ਜਾਣਾ ਜ਼ਰੂਰੀ ਹੈ। ਸਮੇਤ ਸੈਣੀ ਤੇ ਉਮਰਾ ਨੰਗਲ ਨੂੰ ਇਲਾਕਾ ਮੈਜਿਸਟਰੇਟ ਫਰੀਦਕੋਟ ਦੀ ਅਦਾਲਤ ਨੇ ਅੱਜ
ਅਦਾਲਤ ਦੇ ਵਿੱਚ ਤਲਬ ਕੀਤਾ ਹੋਇਆ ਤੇ ਇਹਨਾਂ ਦੋਵਾਂ ਅਧਿਕਾਰੀਆਂ ਨੂੰ ਖਤਰਾ ਹੈ ਕਿ ਜੇ ਉਹ ਅਦਾਲਤ ਦੇ ਸਾਹਮਣੇ ਪੇਸ਼ ਹੋਏ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਹੈ। ਅਦਾਲਤ ਨੇ ਇਹਨਾਂ ਦੋਵਾਂ ਪੁਲਿਸ ਅਧਿਕਾਰੀਆਂ ਦੀ ਐਂਟੀਸਪੇਟਰੀ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਮੁਲਜ਼ਮ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਦਾਲਤ ਦੇ ਵਿੱਚ ਦਿੱਤੀ ਅਰਜ਼ੀ ਕਾਨੂੰਨ ਮੁਤਾਬਕ ਸੁਣਵਾਈ ਯੋਗ ਨਹੀਂ ਆ। ਡਿਸਟ੍ਰਿਕਟ ਅਟਾਰਨੀ ਜਿਹੜੇ ਨੇ ਉਹਨੇ ਇਹ ਕਿਹਾ ਕਿ ਬਹਿਬਲ ਗੋਲੀ ਕਾਂਡ ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ 2 ਨੌਜਵਾਨਾਂ ਦੀ ਮੌਤ ਹੋਈ। ਉਸ ਤੋਂ ਬਾਅਦ SIT ਨੇ ਲੰਬੀ ਪੁੱਛਗਿੱਛ ਜਿਹੜੀ ਉਹ ਕੀਤੀ। ਸਾਬਕਾ DGP ਸਮੇਤ ਸੈਣੀ ਤੇ IG ਪਰਮਰਾਜ ਉਮਰਾ ਨੰਗਲ ਦੇ ਖਿਲਾਫ 15 ਜਨਵਰੀ ਨੂੰ ਅਦਾਲਤ ਦੇ ਵਿੱਚ ਚਲਾਨ ਜਿਹੜਾ ਦੀ ਉਹ ਪੇਸ਼ ਕੀਤਾ ਸੀਗਾ। ਸੰਮਣਾ ਬਾਰੇ ਦੋਵਾਂ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਮਿਲ ਚੁੱਕੀ ਆ, ਇਹਨਾਂ ਨੇ ਲੈਣ ਤੋਂ ਨਾ ਕੀਤੇ ਸੀ। ਇਹਨਾਂ ਦੇ ਘਰਾਂ ਦੇ ਮੂਹਰੇ ਸੰਮਣ ਜਿਹੜੇ ਆ ਉਹ ਚਿਸ਼ਤੀ ਕੀਤੇ ਗਏ ਆ। ਅੱਜ ਜਿਹੜੇ ਜੇ ਇਹ ਪੇਸ਼ ਨਹੀਂ ਹੁੰਦੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਤੇ ਅਦਾਲਤ ਦਾ ਅਗਲਾ ਰੁਖ ਜਿਹੜਾ ਜੀ ਉਹ ਕੀ ਹੋਊਗਾ, ਇਹ ਵੀ ਵੇਖਣ ਵਾਲਾ ਹੋਊਗਾ। ਹੁਣ ਤੱਕ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਬਚਦੇ ਜਿਹੜਾ ਉਹ ਆਏ ਨੇ। ਜੇ ਨਹੀਂ ਪੇਸ਼ ਹੁੰਦੇ ਤਾਂ ਫਿਰ ਜਿਹੜੇ ਜੀ ਉਹ ਵਾਰੰਟ ਜਾਰੀ ਹੋਣਗੇ ਔਰ ਉਸ ਤੋਂ ਬਾਅਦ ਜਿਹੜੀਆਂ ਦੀ ਉਹ ਗ੍ਰਿਫਤਾਰੀ ਹੁੰਦੀ ਆ ਨਹੀਂ ਹੁੰਦੀ, ਇਹ ਅਗਲੀਆਂ ਉੱਪਰਲੀਆਂ ਅਦਾਲਤਾਂ ਦੇ ਵਿੱਚ ਜਾਂਦੇ ਨੇ। ਇਹ ਜਿਹੜਾ ਦੀ ਉਹ ਵੇਖਣਾ ਹੋਊਗਾ। ਅੱਜ ਦਾ ਦਿਨ ਜਿਹੜਾ ਫਰੀਦਕੋਟ ਦੀ ਅਦਾਲਤ ਦੇ ਵਿੱਚ ਬੜਾ ਅਹਿਮ ਰਹੂਗਾ ਇਸ ਕੇਸ ਨੂੰ ਲੈ ਕੇ। ਜੀ ਆਪਾਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਤੇ ਸਰੋਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।